सैन होजे तो GN टायर एंड लूब वाले जिन्होंने कोलों तुसी ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतों पर खरीद सकते हो। सेंटरनेला मडेरा के लोकेशन ने कॉल कर सकते हो। निम्मा सहोता 209 277 0113। वैस्ट कोस्ट ट्रक ड्राइविंग स्कूल फ्रेजनो वाले जोड़े कि तुहानू ट्रक का लाइसेंस वधिया सिखलाई दे के घट समय लैन सहायता करते हैं। कॉल अजीत अटवाल 559 374 45 41 के उत्ते। इन्होंने सारिਆਂ का बहुत बहुत धन्यवाद। जेकर तुसीं या कोई होर कारोबार इस प्रोग्राम को स्पॉन्सर करना चाहते हो संपर्क कर सकते हो नंबर 408 722 76 98 के उत्ते। तो खबरों का सिलसिला जोड़ा जी शुरू करते हैं। तो नाल ही दस जाए भी तुसीं इस प्रोग्राम को फेसबुक और यूट्यूब के पंजाबी रेडियो USA के चैनल के उत्ते लाइव जोड़ा तुसीं देख रहे हो। दोबारा भी मुड़ के भी इसनों जोड़ा तुसीं सुन देख सकते हो। तो तुसीं यूट्यूब का चैनल जोड़ा पंजाबी रेडियो USA का उसनों जरूर सबसक्राइब करो। तो खबरों के सिलसिले के वल मिंटू जी आप वधिए। तो पहली खबर के उत्ते जे नज़र मारीए, प्रवासी मजदूरों की मदद लई अदाकार सोनू सूद ने जारी किया हैल्पलाइन नंबर। सरकार तो पूरी नाकाम रही है। हाँ देखो, पर पंजाबी ने लज रखी है इंडस्ट्री की जी। देखो देखिए ना, इस पंजाबी ने और इन्हें ना अज एक इंटरव्यू मैं सुनता पाया सी इस मुंडे दी, मोगे तो है बेसिकली। जी ਇਹਦਾ ਪਿਓ ਹੈ ਜਿਹੜਾ ਉਹ ਕੱਪੜੇ ਦੀ ਦੁਕਾਨ ਕਰਿਆ ਕਰਦਾ ਸੀ। ਮਾਂ ਦੀ ਅਧਿਆਪਨ ਕਿਤੇ ਤੋਂ ਸੀ ਤੇ ਐਕਟਿੰਗ ਦਾ ਸ਼ੌਂਕ ਸੀ। ਕ੍ਰਿਕਟ ਵੀ ਸੋਹਣੀ ਖੇਡਦਾ ਸੀਗਾ, ਖਿਡਾਰੀ ਵੀ ਅੱਛਾ ਸੀਗਾ। ਨਾਗਪੁਰ ਪੜਨ ਗਿਆ, ਉੱਥੋਂ ਫਿਰ ਐਕਟਿੰਗ ਦਾ ਕੀੜਾ ਕੱਟ ਗਿਆ। ਫਿਰ ਇਹਨੇ ਬੰਬੇ ਵੱਲ ਰੁਖ ਕਰ ਲਿਆ। ਤਾਂ ਅੱਜ ਸੋਨੂ ਸੂਦ ਇੱਕ ਬਹੁਤ ਮੰਝਿਆ, ਜਿਹਨੂੰ ਆਪਾਂ ਕਹਿੰਦੇ ਨਾ, ਬੜਾ ਮੰਨਿਆ ਐਕਟਰ ਆ। ਸੋਨੂ ਸੂਦ ਕੋਈ ਛੋਟਾ ਮੋਟਾ ਐਕਟਰ ਨਹੀਂ ਹੈ। पर बंदे ने अज इंटरव्यू के विच गल कही कि जो मैं कर रहा मैं इतों सीख के गया पंजाब च, मतलब कि जो मैं रोशनी लई है सब कुछ पंजाब चो लई है। तो मैनू जो मेरे मापिया ने सिखाया, जो साडे पंजाबी सभ्याचार ने सिखाया, मैं उही कर रहा। और इस बंदे ने एक कमाल की गल कही, कहंदा कि जिन्हां ने साडे घर बनाए आ अज वो सड़क ते यार, तां फिर ये माड़ी गल आ। उन्हां दे बनाया दे घरां विच अहीं रहिंदे आ, साडे बच्चे रहिंदे आ, ਤੇ ਮੈਂ ਫਿਰ ਉਹਨਾਂ ਨੂੰ ਸੜਕ ਤੇ ਕਿਵੇਂ ਛੱਡ ਸਕਦਾ। ਔਰ ਕਮਾਲ ਦੀ ਗੱਲ, ਉਹਦੇ ਛੋਟੇ ਛੋਟੇ ਬੱਚੇ, ਉਹਦੀ ਵਾਈਫ, ਸਾਰੇ ਇਸ ਕੰਮ 'ਚ ਲੱਗੇ ਹੋਏ ਆ। ਤਾਂ ਇਸ ਵੇਲੇ ਇੰਡਸਟਰੀ ਨਹੀਂ, ਬੜੇ ਵੱਡੇ ਵੱਡੇ ਕ੍ਰਿਕਟ ਸਟਾਰ ਸ਼ਿਖਰ ਧਵਨ ਵਰਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਉਹਨੂੰ ਮੋਟੀਵੇਟ ਕਰ ਰਹੇ, ਹੋਰ ਵੀ ਜ਼ਿਆਦਾ ਉਹਨੂੰ ਉਤਸ਼ਾਹਿਤ ਕਰ ਰਹੇ ਆ ਕਿ ਸੋਨੂ ਸੂਦ ਤੂੰ ਸਟਾਰਾਂ ਦੀ ਲੱਜ ਰੱਖੀ ਆ। ਹੁਣ ਤੇ ਬਹੁਤ ਸਾਰੇ ਲੋਕ ਉਹਦੇ ਨਾਲ ਆ ਰਹੇ, ਉਹਦੇ ਦੋਸਤ ਆ ਰਹੇ ਆ, ਵੱਡੇ ਵੱਡੇ ਲੋਕ ਉਹਨੂੰ ਫਾਈਨੈਂਸ਼ੀਅਲੀ ਵੀ ਸ਼ਾਇਦ ਸਪੋਰਟ ਕਰਦੇ ਹੋਣੇ, ਪਰ ਉਹਦੇ ਕੋਲ ਆਪਦੇ ਕੋਲ ਪੈਸਾ ਬਹੁਤ ਆ। ਤੇ ਕਹਿੰਦਾ ਭਾਵੇਂ ਇੱਕ ਟੀਮ ਬਣ ਗਈ ਆ ਉਹਨਾਂ ਦੀ, ਪਰ ਉਹਦੇ ਬੱਚੇ, ਉਹਦੀ ਵਾਈਫ ਜਿਹੜੀ ਆ ਉਹ ਕੰਮ ਕਰਦੇ ਪਏ। ਉਹਨਾਂ ਨੇ ਪਹਿਲਾਂ ਵੀ ਹਜ਼ਾਰਾਂ ਬੰਦੇ ਇਕੱਲੇ ਆ, ਔਰ ਹੁਣ ਤੇ ਉਹਨੇ ਸਿੱਧੇ ਤੌਰ ਤੇ ਟਵਿੱਟਰ ਦੇ ਉੱਤੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਕਿ ਲਿਆਓ, ਜਿਹਨੂੰ ਵੀ ਕੋਈ ਹੈ ਸਮੱਸਿਆ ਮੈਨੂੰ ਦੱਸੋ, ਕਿੱਥੇ ਵੀ ਹੈਗਾ ਦੱਸੋ। ਕੋਈ ਵੀ ਬੰਦਾ ਮਹਾਰਾਸ਼ਟਰ 'ਚ, ਬੰਬੇ 'ਚ ਹੈਗਾ, ਅਸੀਂ ਉਹਨੂੰ ਆਪੇ ਕਰ ਲਾਂਗੇ ਕਰੇ। ਔਰ ਕੋਈ ਵੀ ਬੰਦਾ ਆ ਜਾਵੇ, ਕਿਸੇ ਨੂੰ ਮੋੜਦਾ ਨਹੀਂ। ਬੱਸਾਂ ਜਿਹੜੀਆਂ ਉਹ ਤੋੜਦਾ ਐ ਸ਼ਾਨੋ ਸ਼ੌਕਤ ਦੇ ਨਾਲ, ਨਾਰੀਅਲ ਤੋੜ ਕੇ ਕਿ ਲਾਓ ਭਾਈ ਜਾਓ, ਸ਼ਗਨ ਮਨਾ ਕੇ ਤੁਹਾਨੂੰ ਤੁਹਾਡੇ ਘਰੇ ਕੱਲਦਾ ਜੋ ਤੁਹਾਡੀ ਰੋਹ ਰੀਤ ਆ। ਔਰ ਹੁਣ ਉਹਨੇ ਹੈਲਪਲਾਈਨ ਨੰਬਰ ਹੀ ਸਿੱਧਾ ਜਾਰੀ ਕਰ ਦਿੱਤਾ, 1800 12137111 ਉਹਦਾ ਨੰਬਰ ਆ। WhatsApp ਨੰਬਰ ਵੀ ਦਿੱਤਾ ਗਿਆ 93 214 72 118 ਕਿ ਕੋਈ ਵੀ ਬੰਦਾ ਜਿਹੜਾ ਹੈਲਪਲਾਈਨ ਤੇ ਡਾਇਰੈਕਟ ਕਾਲ ਕਰ ਲਵੇ ਤਾਂ ਨਾਲ ਦੀ ਨਾਲ ਸਾਡੀ ਟੀਮ ਜਿਹੜੀ ਆ ਉਹਦਾ ਪ੍ਰਬੰਧ ਕਰ ਦੂਗੀ। ਔਰ ਇਹਨੂੰ ਇੱਥੋਂ ਮੇਰੇ ਖਿਆਲ ਦੇ ਨਾਲ ਬਿਹਾਰ 'ਚੋਂ ਆਇਆ ਫੋਨ ਇੱਕ, ਬੜੀ ਗੱਲ ਉਹ ਵੀ ਇੰਟਰਸਟਿੰਗ ਹੈ। ਤੇ ਉਹਦੇ ਵਿੱਚ ਕਹਿੰਦੇ ਕਿ ਦੇਖੋ ਜੀ, ਅਸੀਂ ਨਾ ਤੁਹਾਡੀ ਮੂਰਤੀ ਲਾਉਣੀ ਆ, ਤੁਸੀਂ ਸਾਡੇ ਬਿਹਾਰੀਆਂ ਦੀ ਬਾਹ ਫੜੀ ਆ, ਉਸ ਵੇਲੇ ਫੜੀ ਆ ਜਦੋਂ ਸਰਕਾਰਾਂ ਨੇ ਛੱਡ ਦਿੱਤੇ ਪੱਲੇ। ਤਾਂ ਇਹਨੇ ਆਖਿਆ ਨਹੀਂ ਭਈਆ, ਮੇਰੀ ਮੂਰਤੀ ਦੀ ਜ਼ਰੂਰਤ ਨਹੀਂ, ਜਿਹੜੇ ਪੈਸੇ ਤੁਸੀਂ ਮੂਰਤੀ ਤੇ ਖਰਚ ਕਰਨੇ ਉਹ ਕਿਸੇ ਗਰੀਬ ਤੇ ਖਰਚ ਕਰ ਦਿਓ, ਸਮਝ ਲਓ ਮੇਰੀ ਮੂਰਤੀ ਜਿਹੜੀ ਆ ਉਹ ਲੱਗ ਗਈ। ਸੋ ਐਸਾ ਹੈ ਸੋਨੂ ਸੂਦ। ਸੋਨੂ ਸੂਦ ਨੇ ਮੈਂ ਕਹੂੰਗਾ ਕਿ ਐਸੀ ਮਿਸਾਲ ਪੇਸ਼ ਕੀਤੀ ਆ, ਆਪਾਂ ਪੰਜਾਬੀਅਤ ਜਾਂ ਇਨਸਾਨੀਅਤ ਦੋਵੇਂ ਹੀ ਉਹਦੇ ਤੇ ਮਾਣ ਕਰ ਸਕਦੇ ਆ। ਪੰਜਾਬੀਅਤ ਵੀ ਮਾਣ ਕਰ ਸਕਦੀ ਆ ਕਿ ਸਾਡਾ ਮੁੰਡਾ ਕੋਈ ਇੰਡਸਟਰੀ 'ਚ ਗਿਆ, ਨਾ ਸਿਰਫ ਇੱਕ ਵਧੀਆ ਐਕਟਰ ਬਣਿਆ, ਬਲਕਿ ਆਪਾਂ ਕਹਿੰਦੇ ਆ ਕਿ ਬੰਬੇ ਜਾ ਕੇ ਨਾ ਰਿਸ਼ਤੇ ਭੁੱਲ ਜਾਂਦੇ ਅਗਲੇ, ਐਕਟਰ ਬਣ ਕੇ ਕਿਸੇ ਨੂੰ ਸਿਆਣਦੇ ਨੇ, ਉਹ ਵਧੀਆ ਇਨਸਾਨ ਵੀ ਬਣਿਆ। ਤਾਂ ਇਨਸਾਨੀਅਤ ਤੇ ਪੰਜਾਬੀਅਤ ਨੂੰ ਉਹਦੇ ਤੇ ਨਾਜ਼ ਹੋਣਾ ਚਾਹੀਦਾ, ਉਹਦੇ ਤੇ ਫਖਰਸ਼ੀਲ ਹੋਣਾ ਚਾਹੀਦਾ ਕਿ ਵਾਕਿਆ ਕੋਈ ਐਸਾ ਐਕਟਰ ਹੈ ਜਿਸ ਨੇ ਬੇਘਰਾਂ ਦੀ, ਜਿਸ ਨੇ ਜਿੱਦਾਂ ਕਹਿ ਲਈਏ ਕਿ ਬੇਸਹਾਰਿਆਂ ਦੀ ਬਾਹ ਫੜੀ ਆ। ਤੇ ਦੂਸਰੇ ਵੀ ਜੇ ਰਲ ਮਿਲ ਕੇ ਕਰਨ, ਹਾਲਾਂਕਿ ਅਕਸ਼ੇ ਕੁਮਾਰ ਕੁਛ ਕਰ ਰਿਹਾ, ਕੁਛ ਹੋਰ ਐਕਟਰ ਅੱਗੇ ਆਏ, ਪ੍ਰਕਾਸ਼ ਰਾਜ ਜਿਹਦਾ ਨਰਿੰਦਰ ਮੋਦੀ ਹੋਰਾਂ ਨਾਲ ਪੰਗਾ ਪਿਆ ਰਹਿੰਦਾ, ਤੁਹਾਨੂੰ ਪਤਾ ਦੱਖਣ ਦਾ ਬਹੁਤ ਤਗੜਾ ਸਟਾਰ ਹੈ। ਗਜ਼ਨੀ ਫਿਲਮ ਦਾ ਜਿਹੜਾ ਉਹ ਵਿਲਨ ਆ, ਗਜ਼ਨੀ, ਉਹਦੀ ਮੈਂ ਗੱਲ ਕਰ ਰਿਹਾ, ਜੇ ਕਿਸੇ ਨੂੰ ਨਾ ਸਮਝ ਆਵੇ ਤਾਂ ਉਹ ਵੀ ਕੰਮ ਕਰ ਰਿਹਾ ਆਪਣੇ ਪੱਧਰ ਤੇ, ਯਾਨੀ ਕਿ ਅਟਕ ਲੱਗੀ ਆ। ਬਹੁਤ ਸਾਰੇ ਅਜੇ ਦੇਵਗਨ ਵਰਗੇ, ਜਾਂ ਕਹਿ ਲਓ ਕਿ
ਰਿਤਿਕ ਰੋਸ਼ਨ ਹੈ ਜਿੱਦਾਂ ਕੈਰੈਕਟਰ ਬਹੁਤ ਤਕੜਾ, ਉਹ ਸਾਰੇ ਹੀ ਸੋਨੂ ਸੂਦ ਦੀ ਬਹੁਤ ਜ਼ਿਆਦਾ ਸਿਫਤ ਸਲਾਹਤ ਕਰਦੇ ਪਏ ਆ ਕਿ ਕਮਾਲ ਦਾ ਕੰਮ ਕੀਤਾ ਸੋਨੂ ਸੂਦ ਨੇ। ਤਾਂ ਸਾਰੇ ਚੈਨਲ ਕਵਰ ਕਰ ਰਹੇ ਆ, ਸਾਰੇ ਉਹਦੀਆਂ ਇੰਟਰਵਿਊਜ਼ ਕਰ ਰਹੇ ਆ, ਮਤਲਬ ਕਿ ਮੀਡੀਆ ਨੇ ਵੀ ਜਗ੍ਹਾ ਦਿੱਤੀ ਆ। ਇਹ ਵੀ ਇੱਕ ਅੱਛੀ ਗੱਲ ਆ। ਦੇਖੋ ਅਸੀਂ ਮੀਡੀਆ ਨੂੰ ਜਿਹੜਾ ਨਾ ਉਹ ਕਈ ਵਾਰ ਨਿੰਦਦੇ ਆ, ਕਈ ਵਾਰ ਉਹਨਾਂ ਦੀ ਮੁਖਾਲਫਤ ਵੀ ਕਰਦੇ ਆ, ਪਰ ਅੱਛਾ ਕੰਮ ਕਰਨ ਤੇ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਕਿ ਠੀਕ ਕਰਦੇ ਆ। ਬਾਕੀ ਜੋ ਹੋਰ ਸੂਰਤ ਹਾਲ ਹੈ ਆਪਾਂ ਉਹਦੀ ਥੋੜੀ ਜਿਹੀ ਝਾਤਖੋਰੀ ਕਰਦੇ ਚੱਲਦੇ ਫਿਰ ਅੱਗੇ ਵਧਦੇ ਆ ਜੀ। ਅੱਜ ਕਹਿੰਦੇ ਕਿ ਜਰਮਨ 'ਚ 29 ਜੂਨ ਤੱਕ ਜੋ ਸਮਾਜਿਕ ਦੂਰੀ ਜਿਹਨੂੰ ਸੋਸ਼ਲ ਡਿਸਟੈਂਸਿੰਗ ਕਹਿੰਦੇ ਆ ਕਿ ਉਹਦੇ ਮਾਪਦੰਡ ਉਹਨਾਂ ਨੇ ਵਧਾ ਦਿੱਤੇ ਆ। ਅਮਰੀਕਾ 'ਚ ਕੋਰੋਨਾ ਵਾਇਰਸ ਦੇ ਚੱਲਦੇ ਕਹਿੰਦੇ ਕਿ ਲਗਾਤਾਰ ਤੀਸਰੇ ਦਿਨ 700 ਤੋਂ ਘੱਟ ਮੌਤਾਂ ਹੋਈਆਂ, ਮਤਲਬ ਕਿ ਇਹਨਾਂ ਦਾ ਅੰਕੜਾ ਜਿਹੜਾ ਉਹ ਘਟਦਾ ਜਾ ਰਿਹਾ। ਆਪਾਂ ਇਹਨਾਂ ਦਾ ਬਹੁਤ ਖਤਰਨਾਕ ਅੰਕੜਾ ਵੀ ਪੜਿਆ ਹੋਇਆ ਇਹਨਾਂ ਖਬਰਾਂ ਦੇ ਵਿੱਚ। ਤਾਂ ਖੈਰ ਦੂਸਰੇ ਪਾਸੇ ਲਾਕਡਾਊਨ ਜਿਹੜਾ 5ਵਾਂ ਉਹ ਕਹਿੰਦੇ ਤਿਆਰ ਆ, ਉਹਦੀ ਰੂਪ ਰੇਖਾ ਜਿਹੜੀ ਸਾਰੀ ਉਲੀਕ ਲਈ ਆ, ਪਰ ਇਹਦੇ ਵਿੱਚ ਮੰਦਿਰ ਮਸਜਿਦਾਂ ਨੂੰ ਮਤਲਬ ਕਿ ਜਾਨੀ ਧਾਰਮਿਕ ਸਥਾਨ ਗਿਣ ਲਓ, ਇਹਦੇ ਵਿੱਚ ਗੁਰਦੁਆਰਾ ਸਾਹਿਬ ਵੀ ਉਹ ਗਿਣ ਲਓ ਤੁਸੀਂ, ਗੁਰਦੁਆਰਾ ਸਾਹਿਬ ਵੀ, ਤਾਂ ਉਹ ਜਿਹੜੇ ਧਾਰਮਿਕ ਸਥਾਨ ਆ ਸ਼ਰਤਾਂ ਦੇ ਸਹਿਤ ਉਹ ਵੀ ਖੋਲੇ ਜਾ ਸਕਦੇ ਆ। ਪਰ ਇੱਕ ਕਮਾਲ ਦੀ ਗੱਲ ਹੋਈ ਕਿ ਜਿਹੜਾ ਯੈਡੀਯੂਰੱਪਾ ਇਹਨਾਂ ਦਾ ਚੀਫ ਮਿਨਿਸਟਰ ਕਰਨਾਟਕ ਦਾ, ਉਹਨੇ ਅੱਜ ਪਹਿਲਾਂ ਐਲਾਨ ਕਰ ਦਿੱਤਾ ਕਿ 31 ਮਈ ਤੋਂ ਭਾਈ ਧਾਰਮਿਕ ਸਥਾਨ ਖੋਲਾਂਗੇ। ਤਾਂ ਜਦੋਂ ਟ੍ਰੋਲ ਹੋਣਾ ਸ਼ੁਰੂ ਹੋ ਗਿਆ ਕਿ ਕਮਾਲ ਦੀ ਗੱਲ ਹੈ ਕਿ ਹਾਲੇ ਪ੍ਰਧਾਨ ਮੰਤਰੀ ਨੇ ਤਾਂ ਕੋਈ ਐਲਾਨ ਕਰਨਾ, ਜਾਨੀ ਕੇਂਦਰ ਸਰਕਾਰ ਨੇ ਤਾਂ ਐਲਾਨ ਕਰਨਾ, ਤੂੰ ਆਪਣੇ ਪੱਧਰ ਤੇ ਹੀ ਸਾਰਾ ਪ੍ਰੋਗਰਾਮ ਉਲੀਕ ਕੱਟਿਆ। ਤਾਂ ਫਿਰ ਯੈਡੀਯੂਰੱਪਾ ਨੇ ਢੀਠ ਜੇ ਹੋ ਕੇ ਤੇ ਯੂ ਟਰਨ ਮਾਰ ਲਿਆ। ਇੱਧਰ ਜਿਹੜੇ ਕਿਰਤ ਕਾਨੂੰਨ ਬਦਲੇ ਆ ਕੁਝ ਰਾਜਾਂ ਦੇ ਵਿੱਚ, ਖਾਸ ਤੌਰ ਤੇ ਭਾਜਪਾ ਸ਼ਾਸਤ ਰਾਜਾਂ ਦੇ ਵਿੱਚ, ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੇਂਦਰੀ ਮੰਤਰੀ ਆ ਜਿਹੜੇ ਸੰਤੋਸ਼ ਗੰਗਵਾਰ ਅੱਛੇ ਆ, ਮੈਂ ਕਹੂੰਗਾ ਕਿ ਅੱਛੇ ਬੁਲਾਰੇ ਵੀ ਆ ਔਰ ਅੱਛੇ ਇਨਸਾਨ ਵੀ ਆ, ਆਪਣੀ ਸਰਕਾਰ ਦੇ ਉਲਟ ਵੀ ਕਈ ਵਾਰੇ ਬੋਲਦੇ ਆ। ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਖਤਮ ਕਰਨਾ ਸੁਧਾਰ ਨਹੀਂ ਹੈ, ਮਤਲਬ ਕਿ ਇਹਨੂੰ ਤੁਸੀਂ ਰਿਫਾਰਮਸ ਨਹੀਂ ਕਹਿ ਸਕਦੇ। ਜੋ ਮਜ਼ਦੂਰਾਂ ਦੇ ਹੱਕ ਦੇ ਵਿੱਚ ਕਾਨੂੰਨ ਕੰਮ ਕਰਦੇ ਸਨ ਉਹਨਾਂ ਦਾ ਖਾਤਮਾ ਤੁਸੀਂ ਰਿਫਾਰਮਸ ਨਹੀਂ ਗਿਣ ਸਕਦੇ। ਔਰ ਇਹੀ ਕਾਰਨ ਰਿਹਾ, ਦੇਖੋ ਕਿੰਨਾ ਪ੍ਰਭਾਵ ਹੁੰਦਾ ਜਦੋਂ ਵੀ ਕੋਈ ਬੋਲਦਾ ਇਸ ਤਰ੍ਹਾਂ, ਤਾਂ ਉਹਦਾ ਪ੍ਰਭਾਵ ਕੀ ਪਿਆ ਕਿ ਜਿਹੜੀ ਯੂਪੀ ਸਰਕਾਰ ਆ, ਯੋਗੀ ਸਰਕਾਰ ਆ, ਉਹਨੇ ਯੂ ਟਰਨ ਮਾਰ ਲਿਆ ਆਪਣੇ ਫੈਸਲੇ ਤੋਂ। ਮਤਲਬ ਕਿ ਜਿੱਦਾਂ ਉਹਨਾਂ ਨੇ ਆਖਿਆ ਸੀਗਾ ਨਾ ਕਿ ਸਭ ਤੋਂ ਪਹਿਲਾਂ ਤੇ ਆਗਿਆ ਲੈਣੀ ਪਊਗੀ ਸਾਡੇ ਕੋਲੋਂ ਕਿ ਹਾਂ ਭਾਈ ਤੁਸੀਂ ਕਿਤੇ ਵੀ ਲੇਬਰ ਲੈ ਕੇ ਜਾਣੀ ਹੈ, ਲੇਬਰ ਖੜਨੀ ਹੈ ਸਾਡੇ ਸੂਬੇ 'ਚੋਂ, ਤੇ ਤੁਹਾਨੂੰ ਪਹਿਲਾਂ ਸਾਨੂੰ ਦੱਸਣਾ ਪਊਗਾ, ਡਿਮਾਂਡ ਕਰਨੀ ਪਊਗੀ, ਉਸ ਤੋਂ ਬਾਅਦ ਵੇਖਾਂਗੇ। ਤਾਂ ਉਹਨਾਂ ਨੇ ਉਹ ਫੈਸਲਾ ਨਾਲ ਦੀ ਨਾਲ ਟਾਲ ਦਿੱਤਾ ਔਰ ਮੇਰੇ ਖਿਆਲ ਦੇ ਨਾਲ ਪ੍ਰੈਸ਼ਰ ਜਿਹੜਾ ਹੋਰ ਵਧੇਗਾ, ਕਿਉਂਕਿ ਮੈਂ ਅੱਗੇ ਤੁਹਾਨੂੰ ਕਿਹਾ ਕਿ ਭਾਰਤੀ ਮਜ਼ਦੂਰ ਸੰਘ ਜਿਹੜੀ RSS ਦੀ ਮਜ਼ਦੂਰਾਂ ਦੀ ਸ਼ਾਖਾ ਹੈ ਉਹ ਵੀ ਇਹਦੇ ਵਿਰੋਧ ਦੇ ਵਿੱਚ ਆ। ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਲੇਬਰ ਲਾਅ ਇਹਨਾਂ ਨੇ ਸਸਪੈਂਡ ਕੀਤਾ ਜਾਂ ਕੁਝ ਥਾਵਾਂ ਤੇ ਬਦਲਿਆ ਜਿੱਥੇ ਜਿੱਥੇ ਇਹਨਾਂ ਦੇ ਰਾਜ ਆ, ਹੋ ਸਕਦਾ ਉਹਦੇ ਵਿੱਚ ਦੁਬਾਰਾ ਜਿਹੜਾ ਕੋਈ ਫੈਸਲਾ ਲਿਆ ਜਾਵੇ। ਇਸ ਤੋਂ ਇਲਾਵਾ ਸਕੂਲ ਜਾਂ ਹੋਰ ਵਿਦਿਅਕ ਸੰਸਥਾਨ ਖੋਲ੍ਹਣ ਬਾਰੇ ਵੀ ਚਰਚਾਵਾਂ ਚੱਲਦੀਆਂ ਰਹੀਆਂ, ਪਰ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹਾਲ ਦੀ ਘੜੀ ਐਸਾ ਕੋਈ ਵੀ ਫੈਸਲਾ ਜਿਹੜਾ ਨਹੀਂ ਲਿਆ ਜਾ ਰਿਹਾ, ਜਿਸ ਤਰ੍ਹਾਂ ਕਿ ਸੋਚਿਆ ਜਾ ਰਿਹਾ ਸੀਗਾ ਕਿ 15 ਜੂਨ ਤੋਂ ਬਾਅਦ ਸ਼ਾਇਦ ਵਿਦਿਅਕ ਸੰਸਥਾਨ ਹੈ ਜਿਹੜੇ ਉਹ ਖੁੱਲ ਸਕਦੇ ਆ। ਇਸ ਤੋਂ ਇਲਾਵਾ ਜੇ ਅੱਗੇ ਆਪਾਂ ਗੱਲ ਕਰੀਏ ਕੇਰਲ ਮਾਡਲ ਜਿਹਦੀ ਚਰਚਾ ਨਿਰੰਤਰ ਹੁੰਦੀ ਰਹੀ ਆ, ਲਗਾਤਾਰ ਹੁੰਦੀ ਰਹੀ ਆ, ਬਹੁਤ ਆਲਾ ਉਹਨਾਂ ਨੇ ਕੰਮ ਕੀਤਾ, ਪਰ ਪਿਛਲੇ 24 ਘੰਟਿਆਂ ਦੇ ਦੌਰਾਨ ਉੱਥੇ 40 ਨਵੇਂ ਕੇਸ ਆ ਗਏ, ਮਤਲਬ ਕਿ ਗੜਬੜ ਆ। ਪਰ ਹਾਲ ਦੀ ਘੜੀ ਵੀ ਆਪਾਂ ਕਹਿ ਸਕਦੇ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ, ਤਾਂ ਹੋ ਸਕਦਾ ਆਉਣ ਵਾਲੇ ਸਮੇਂ 'ਚੋਂ ਠੀਕ ਕਰ ਲੈਣ ਇਹਨਾਂ ਸਥਿਤੀਆਂ ਨੂੰ। ਉਧਰ ਇੱਕ ਵੀਡੀਓ ਸ਼ਾਇਦ ਤੁਸੀਂ ਦੇਖੀ ਹੋਣੀ ਆ ਮੁਜ਼ੱਫਰਪੁਰ ਰੇਲਵੇ ਸਟੇਸ਼ਨ ਦੀ, ਜਿੱਥੇ ਇੱਕ ਔਰਤ ਮਰ ਗਈ, ਉਹਦੀ ਲਾਸ਼ ਪਈ ਆ, ਉੱਤੇ ਚਾਦਰ ਤਾਣੀ ਹੋਈ ਆ ਤੇ ਇੱਕ ਮਾਸੂਮ ਉਹਦੀ ਚਾਦਰ ਖਿੱਚ ਕੇ ਉਹਨੂੰ ਠਾਰਿਆ ਕਿ ਉੱਠ ਮਮਾ ਉੱਠ। ਸੋ ਉਹ ਵੀਡੀਓ ਜਿਹੜੀ ਆ ਉਹ ਧਾਹਾਂ ਮਾਰਨ ਵਾਸਤੇ ਮਜਬੂਰ ਕਰ ਦਿੰਦੀ ਆ ਕਿ ਕੀ ਚੱਲ ਰਿਹਾ, ਕਿਉਂਕਿ ਉਹ ਔਰਤ ਜਿਹੜੀ ਆ ਉਹ ਵਿਚਾਰੀ ਆ ਰਹੀ ਸੀਗੀ ਸ਼ਾਇਦ ਅਹਿਮਦਾਬਾਦ ਤੋਂ ਇੱਧਰ ਨੂੰ ਬਿਹਾਰ ਨੂੰ, ਰਸਤੇ ਦੇ ਵਿੱਚ ਕਿਉਂਕਿ ਉਹ ਭੁੱਖਣ ਪਾਣਾ ਸਫ਼ਰ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਦਰਦਦਾਇਕ ਬਣ ਜਾਂਦਾ। ਉਹ ਤੇ ਬਿਮਾਰ ਸ਼ੁਮਾਰ ਸੀ ਤੇ ਨਾਲ ਉਹਦੀ ਮੇਰੇ ਖਿਆਲ ਦੇ ਨਾਲ ਇੱਕ ਸ਼ਾਇਦ ਭਰਜਾਈ ਸੀ, ਇੱਕ ਕੋਈ ਹੋਰ ਰਿਸ਼ਤੇਦਾਰ ਸੀ। ਤਾਂ ਉਹ ਦੱਸਦੇ ਆ ਕਿ ਅਚਾਨਕ ਉਹਦੀ ਡੈਥ ਹੋ ਗਈ ਆ। ਤਾਂ ਉਸ ਤੋਂ ਬਾਅਦ ਉਹਨੂੰ ਲਾ ਕੇ ਰੇਲਵੇ ਸਟੇਸ਼ਨ ਤੇ ਪਾ ਦਿੱਤਾ ਗਿਆ ਤੇ ਮਾਸੂਮ ਨੂੰ ਇਹ ਸੀਗਾ ਕਿ ਉਹ ਸੁੱਤੀ ਪਈ ਆ, ਉਹ ਆਪਣੀ ਮਾਂ ਨੂੰ ਹਾਕਾ ਮਾਰ ਰਿਹਾ ਸੀ ਤੋਤਲੀ ਆਵਾਜ਼ ਦੇ ਵਿੱਚ। ਤਾਂ ਉਹ ਕੀਰਨੇ ਪਾਉਣ ਲਈ ਮਜਬੂਰ ਕਰਦੀ ਹੈ ਕਿ ਕਿਸ ਤਰ੍ਹਾਂ ਲੋਕ ਮਰ ਰਹੇ ਨੇ, ਘਰਾਂ ਨੂੰ ਜਾਣ ਲੱਗਿਆ ਉਹਨਾਂ ਦਾ ਜਿਹੜਾ ਸਫ਼ਰ ਆ ਉਹ ਕਬਰਾਂ ਨੂੰ ਹੋ ਉਤਰਿਆ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕੁਆਰੰਟੀਨ ਸੈਂਟਰਾਂ ਦੀ, ਉੱਥੇ ਵੀ ਪੋਲ ਖੁੱਲਦੀ ਨਜ਼ਰ ਆਉਂਦੀ ਆ। ਉੱਤਰਾਖੰਡ ਦੇ ਵਿੱਚ ਇੱਕ 10 ਸਾਲ ਦੀ ਬੱਚੀ ਜਿਹਨੂੰ ਕੁਆਰੰਟੀਨ ਕੀਤਾ ਗਿਆ ਸੀਗਾ, ਸੱਪ ਨੇ ਡਸ ਲਿਆ ਉਹਨੂੰ, ਉਹਦੀ ਉਸ ਕਰਕੇ ਮੌਤ ਹੋ ਗਈ। ਦੇਖੋ ਕੀ ਭਾਣੇ ਵਰਤਣ ਡਏ ਆ
ਮੈਂ ਕਹਿੰਦਾ ਕਿ ਪੰਜਾਬ ਦੀ ਹਾਲਤ ਹਾਲੇ ਚੰਗੀ ਆ। ਇਹੋ ਜਿਹੀਆਂ ਸਾਨੂੰ ਪਰਿਸਥਿਤੀਆਂ ਜਿਹੜੀਆਂ ਨਹੀਂ ਵੇਖਣ ਨੂੰ ਮਿਲੀਆਂ। ਬਹੁਤ ਸਾਰੇ ਰਾਜਾਂ ਚੋਂ ਸ਼ਿਕਾਇਤਾਂ ਆ ਰਹੀਆਂ। ਮੈਂ ਇੱਕ ਫੋਟੋ ਵੇਖੀ ਅਖਬਾਰ ਦੇ ਉੱਤੇ, ਦਾਲ ਪਤਲੀ ਜੀ ਪਾ ਦਿੱਤੀ, ਮੁੱਠ ਕੁ ਚੌਲ ਪਾ ਦਿੱਤੇ, ਤੇ ਕਮਾਲ ਦੀ ਗੱਲ ਹੈ ਥੱਲੇ ਮਜ਼ਦੂਰਾਂ ਨੇ ਅਖਬਾਰ ਰੱਖਿਆ ਧਰਤੀ ਤੇ, ਉਹ ਦਾਲ ਜਿਹੜੀ ਆ ਡੁੱਲ ਕੇ ਤੇ ਧਰਤੀ ਤੇ ਆਈ ਪਈ ਆ, ਪਤਲੀ ਜੀ ਦਾਲ। ਧਾ ਮਾਰਨ ਲਈ ਮਜਬੂਰ ਹੋ ਜਾਂਦਾ ਇਨਸਾਨ ਕਿ ਕੀ ਯਾਰ ਇਹ ਇਨਸਾਨ ਨਹੀਂ ਹੈ। ਔਰ ਇਹੀ ਲੋਕ ਹੈ ਜਿਨ੍ਹਾਂ ਨੇ ਦੇਸ਼ ਬਣਾਇਆ, ਜਿਨ੍ਹਾਂ ਨੇ ਦੇਸ਼ ਨੂੰ ਖੜਿਆ ਕੀਤਾ। ਅੱਜ ਉੱਥੇ ਬੈਠ ਕੇ ਸਟੂਡੀਓਜ਼ ਦੇ ਵਿੱਚ ਚਾਈਨਾ ਦੇ ਨਾਲ ਜਿਹੜੀ ਇਹ ਜੰਗ ਲੜਨ ਦੀ ਗੱਲ ਕਰਦੇ ਆ ਨਾ ਕੁਛ ਐਂਕਰ, ਜਿਵੇਂ ਚੱਲਦਾ ਹੀ ਪਿਆ ਤੁਹਾਨੂੰ ਪਤਾ ਚਾਈਨਾ ਤੇ ਇੰਡੀਆ ਦਾ ਟੱਕਰ ਵਾਲਾ ਕੰਮ ਲਦਾਖ ਦੇ ਵਿੱਚ, ਤੇ ਬਹੁਤ ਕੁਛ ਹੋ ਰਿਹਾ ਉਸ ਮਸਲੇ ਤੇ। ਚਲੋ ਬੜੀ ਲੰਮੀ ਚੌੜੀ ਗੱਲਬਾਤ ਹੋ ਸਕਦੀ ਆ। ਤਾਂ ਉਹ ਜਿਹੜਾ ਸਾਰਾ ਕੁਛ ਕੀਤਾ ਜਾ ਰਿਹਾ ਉਹਦੇ ਵਿੱਚ ਇਹਨਾਂ ਮਜ਼ਦੂਰਾਂ ਦਾ ਬਹੁਤ ਵੱਡਾ ਹੱਥ ਹੈ, ਨਹੀਂ ਤੇ ਸ਼ਾਇਦ ਇਹ ਦੇਸ਼ ਇੱਥੋਂ ਤੱਕ ਨਾ ਪੁੱਜਦਾ। ਤਾਂ ਇਹਨਾਂ ਦੀ ਹਾਲਤ ਤੁਸੀਂ ਦੇਖ ਲਓ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਕ੍ਰਾਈਮ ਪੈਟਰੋਲ ਇੱਕ ਬਹੁਤ ਇੱਥੋਂ ਦਾ ਮਸ਼ਹੂਰ ਸੀਰੀਅਲ ਵਾ, ਕ੍ਰਾਈਮ ਸੀਰੀਅਲ ਜਿਹਨੂੰ ਆਪਾਂ ਕਹਿ ਦਿੰਦੇ ਆ। ਉਹਦੀ ਅਦਾਕਾਰਾ ਨੇ ਸੁਸਾਈਡ ਕਰ ਲਿਆ ਇੰਦੌਰ ਦੇ ਵਿੱਚ, ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਲੋਕਡਾਊਨ ਦੇ ਕਰਕੇ ਇਹਨਾਂ ਐਕਟਰਾਂ ਦਾ ਵੀ ਕੰਮ ਜਿਹੜਾ ਬੰਦ ਹੋਇਆ ਪਿਆ। ਮੇਰੇ ਖਿਆਲ ਦੇ ਨਾਲ ਆਰਟਿਸਟਾਂ ਦੇ ਵਿੱਚ ਦੂਜੀ ਤੀਜੀ ਖੁਦਕੁਸ਼ੀ ਹੈ। ਬਹੁਤ ਮੈਂ ਕਹੂੰਗਾ ਕਿ ਇਸ ਵੇਲੇ ਅਣਸੁਖਾਵੀ ਜੀ ਹਾਲਤ ਆ ਸਾਰੇ ਵਰਗਾਂ ਦੀ, ਸਾਰੇ ਹੀ ਜਿੰਨੇ ਪ੍ਰੋਫੈਸ਼ਨਲ ਬੰਦੇ ਆ। ਪਰ ਮੈਂ ਸਮਝਦਾ ਕਿ ਜਦੋਂ ਸਾਰੇ ਕਾਰੋਬਾਰ ਤੁਸੀਂ ਢਿੱਲ ਦੇ ਕੇ ਸ਼ੁਰੂ ਕਰ ਦਿੱਤੇ ਆ ਤੇ ਸ਼ੂਟਿੰਗਾਂ ਵੂਟਿੰਗਾਂ ਵੀ ਕਰਦੇ ਹੋ ਸ਼ੁਰੂ, ਵਿਚਾਰਿਆਂ ਦਾ ਰੋਜੀ ਰੋਟੀ ਵਾਲਾ ਮਸਲਾ ਤੁਰੇ, ਕਿਉਂਕਿ ਇਹਦੇ ਨਾਲ ਵੀ ਤਾਂ ਰੁਜ਼ਗਾਰ ਜੁੜੇ ਆ ਨਾ ਲੋਕਾਂ ਦੇ। ਮੇਰਾ ਪੂਰਾ ਇਹ ਨਹੀਂ ਹੈ ਕਿ ਆਪਾਂ ਕਹਿ ਦਈਏ ਐਕਟਰਾਂ ਦਾ ਕੰਮ ਆ ਫਲਾਂ ਟਮਕਾਂ, ਇਹਨਾਂ ਦੇ ਨਾਲ ਵੀ ਛੋਟੇ ਛੋਟੇ ਕਾਰੋਬਾਰੀ ਛੋਟੇ ਛੋਟੇ ਕਾਮੇ ਜਿਹੜੇ ਜੁੜੇ ਹੁੰਦੇ ਆ। ਦੂਜੇ ਪਾਸੇ ਹਿਮਾਚਲ ਦੇ ਵਿੱਚ PPE ਕਿੱਟ ਘੁਟਾਲਾ ਨਿਕਲ ਆਇਆ, ਮਤਲਬ ਪੰਜਾਬ ਦੇ ਵਿੱਚ ਪਹਿਲਾਂ ਨਿਕਲ ਆਇਆ ਤਾਂ ਇਹਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ, ਉਹਨਾਂ ਦੀ ਵੀ ਉਧਰ ਨਿਕਲ ਆਇਆ PPE ਕਿੱਟ ਘੁਟਾਲਾ। ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉੱਥੋਂ ਦੇ ਸੂਬਾ ਪ੍ਰਧਾਨ ਆ ਰਾਜੀਵ ਬਿੰਦਲ, ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਜਿਹੜੇ ਉੱਥੋਂ ਦੇ ਹੈਲਥ ਡਾਇਰੈਕਟਰ ਆ ਉਹ ਪਹਿਲਾਂ ਹੀ ਸੁੱਖ ਦੇ ਨਾਲ ਹੱਥ ਗੜੀਆਂ ਲਾ ਕੇ ਆਪਣੇ ਆਪ ਨੂੰ ਚਾਲੇ ਪਵਾ ਚੁੱਕੇ ਆ ਜੇਲ੍ਹ ਨੂੰ। ਨੋਕੀਆ ਦੇ ਤਮਿਲਨਾਡੂ ਪਲਾਂਟ 'ਚ ਤਾਲਾ ਲੱਗ ਗਿਆ ਕਿਉਂਕਿ ਉੱਥੇ 42 ਕਾਮੇ ਜਿਹੜੇ ਆ ਉਹ ਕਰੋਨਾ ਪੋਜ਼ਿਟਿਵ ਮਿਲੇ ਆ। ਤਾਂ ਦੂਸਰੇ ਪਾਸੇ ਅਮੀਰੀ ਜਿਹੜੀ ਆ ਉਹਨੇ ਇੱਕ ਵਾਰੀ ਫੇਰ ਵਿਖਾ ਦਿੱਤਾ ਕਿ ਇਹ ਕਈ ਵਾਰ ਬੇਵਫਾ ਹੋ ਜਾਂਦੀ। ਅਸੀਂ ਦੌਲਤ ਦੇ ਮਗਰ ਭੱਜਦੇ ਰਹਿੰਦੇ ਆ ਪਰ ਐਨ ਮੌਕੇ ਤੇ ਦੌਲਤ ਸਾਡਾ ਸਾਥ ਛੱਡ ਜਾਂਦੀ ਆ। ਕਰੋਨਾ ਕਰਕੇ ਇੱਕ ਰਾਈਸ ਮਰ ਗਿਆ ਤੇ ਉਹਦੇ ਰਾਈਸ ਬੇਟਿਆਂ ਨੇ ਠੁਕਰਾ ਦਿੱਤਾ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ। ਮੁਸਲਿਮ ਅੱਗੇ ਆਏ, ਇਹ ਮਹਾਰਾਸ਼ਟਰ ਦੀ ਘਟਨਾ, ਉਹਨਾਂ ਨੇ ਸਿੱਖਾਂ ਨੂੰ ਅੱਗ ਦਿੱਤੀ ਆ। ਚੰਗਾ ਵੀ ਹੋ ਰਿਹਾ ਪਰ ਮੰਦਾ ਵੀ ਬਹੁਤ ਹੋ ਰਿਹਾ ਕਿ ਆਪਣੇ ਬੇਟੇ ਦੇਖੋ ਕਿਵੇਂ, ਪਤਾ ਨਹੀਂ ਉਹਨੇ ਦੌਲਤ ਕਮਾਈ ਹੋਊਗੀ, ਅੰਤਲੇ ਸਮੇਂ ਨਾ ਦੌਲਤ ਕਮਾਈ ਤੇ ਨਾ ਉਹ ਕੰਮ ਆਏ ਜਿਨ੍ਹਾਂ ਦੀ ਦੌਲਤ ਕਮਾਈ ਹੋਏਗੀ। ਇਹ ਹੈ ਜ਼ਿੰਦਗੀ, ਇਹ ਹੈ ਕਰੋਨਾ। ਖੈਰ 에ਅਰ ਇੰਡੀਆ ਫਲਾਈਟ ਦੀ ਜਿਹੜੀ ਚੱਲਦੀ ਪਈ ਇਸ ਵੇਲੇ ਲੜੀ ਜੀ, ਉਹਦੇ ਵਿੱਚ ਕੀ ਹੋਇਆ ਵਾ ਕਿ ਇੱਕ ਕਰੋਨਾ ਪੋਜ਼ਿਟਿਵ ਮਿਲ ਗਿਆ ਪੈਸੇਂਜਰ ਔਰ ਉਸ ਤੋਂ ਬਾਅਦ ਸਾਰੇ ਹੀ ਪੈਸੇਂਜਰ ਜਿਹੜੇ ਆ ਕੁਆਰੰਟੀਨ ਕਰ ਦਿੱਤੇ ਗਏ ਆ। ਦਿੱਲੀ ਤੋਂ ਲੁਧਿਆਣਾ ਆ ਰਹੀ ਸੀਗੀ ਫਲਾਈਟ, ਇਸ ਤਰ੍ਹਾਂ ਵੀ ਹੋ ਜਾਂਦਾ ਕਿ ਦੂਜੇ ਵੀ ਰਗੜੇ ਜਾਂਦੇ ਆ। ਖੈਰ ਉਹ ਆਪਾਂ ਦੱਸ ਹੀ ਚੁੱਕੇ ਆ, ਮੈਂ ਦੁਬਾਰਾ ਵੀ ਦੁਹਰਾ ਦਿੰਦਾ ਕਿ ਕੁਆਰੰਟੀਨ ਇਹਨਾਂ ਨੇ ਬਦਲ ਦਿੱਤੀ ਆ ਹੁਣ ਨਿਯਮਾਵਲੀ। 7 ਕੁ ਦਿਨਾਂ ਦੇ ਵਿੱਚ ਵਿੱਚ ਜੇ ਤੁਸੀਂ ਨੈਗੇਟਿਵ ਹੋ ਤਾਂ ਘਰਾਂ ਨੂੰ ਚਾਲੇ ਪਾ ਸਕਦੇ ਹੋ, ਹੋਟਲ 'ਚ ਰਹਿਣਾ ਤਾਂ ਉਹ ਕਹਿੰਦੇ ਕਿ ਦੋਸਤੀ ਪੱਕੀ, ਖਰਚਾ ਆਪੋ ਆਪਣਾ। ਪੰਜਾਬ ਦੀ ਜੇ ਗੱਲ ਕਰੀਏ, ਲਾਕਡਾਊਨ ਖਤਮ ਹੋਣ 'ਚ ਸਿਰਫ 4 ਦਿਨ ਬਾਕੀ, ਅਗਲੀ ਰਣਨੀਤੀ 'ਚ ਜੁਟੀ ਹੈ ਸਰਕਾਰ, ਪਰ ਰਣਨੀਤੀ ਜਿਹੜੀ ਉਹ ਅੱਜ ਇਹਨਾਂ ਨੇ ਬਣਾਈ ਨਹੀਂ ਹੈ। ਖੈਰ ਭਾਰਤ 'ਚ ਫਸੇ ਪਾਕਿਸਤਾਨੀਆਂ ਦੀ ਹੋਏਗੀ ਰਵਾਨਗੀ। 179 ਲੋਕ ਜਿਹੜੇ ਅਟਾਰੀ ਵਾਹਗਾ ਸਰਹੱਦ ਤੋਂ ਕੀਤੇ ਗਏ ਰਵਾਨਾ। ਤਾਂ ਜੇ ਇਹ ਰਵਾਨਾ ਕੀਤੇ ਜਾ ਸਕਦੇ ਜਿਹੜੇ ਉਧਰ ਅੰਮ੍ਰਿਤਸਰ ਦੇ ਫਸੇ ਆ, ਆਪਾਂ ਜਿਹਨਾਂ ਦੀ ਕੱਲ ਗੱਲ ਕੀਤੀ ਸੀ, ਮੈਂ ਕੱਲ ਵੀ ਇਹ ਗੱਲ ਚੁੱਕੀ ਸੀਗੀ ਕਿ ਪਾਕਿਸਤਾਨੀ ਨਾਗਰਿਕ ਜਾ ਰਹੇ ਆ ਧੜੱਲੇ ਦੇ ਨਾਲ ਆਪਣੇ ਮੁਲਕ ਨੂੰ, ਆਪਣੇ ਵਤਨ ਨੂੰ, ਤਾਂ ਜਿਹੜੇ ਸਾਡੇ ਉੱਥੇ ਵਿਚਾਰੇ ਬਜ਼ੁਰਗ ਫਸੇ ਤੇ ਉਹ ਕਿਉਂ ਨਹੀਂ ਆ ਸਕਦੇ? ਕਮਾਲ ਦੀ ਗੱਲ ਆ। ਤਾਂ ਦੂਜੇ ਪਾਸੇ PU ਟੀਚਰ ਐਸੋਸੀਏਸ਼ਨ ਨੇ ਆਈਸੋਲੇਸ਼ਨ ਲਈ ਦਿੱਤੇ ਹੋਸਟਲ ਪ੍ਰਸ਼ਾਸਨ ਤੋਂ ਵਾਪਸ ਲੈਣ ਦੀ ਮੰਗ ਕੀਤੀ ਆ। ਉਹ ਕਹਿੰਦੇ ਕਿ ਇਹਦੇ ਨਾਲ ਗੜਬੜ ਹੋ ਸਕਦੀ ਹੈ। ਸੋ ਸਟੂਡੈਂਟ ਅੱਡ ਐਤਰਾਜ਼ ਕਰਦੇ ਆ ਇਸ ਮੁਤਲਕ, ਤਾਂ ਟੀਚਰ ਐਸੋਸੀਏਸ਼ਨ ਜਿਹੜੀ ਆ ਉਹ ਅੱਡ ਐਤਰਾਜ਼ ਕਰ ਰਹੀ ਹੈ ਜੀ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਵਿਦੇਸ਼ਾਂ ਤੋਂ ਪਰਤੇ ਭਾਰਤੀਆਂ ਨੂੰ ਰੋਟੀ ਪਾਣੀ ਦੀ ਜਗ੍ਹਾ ਤੇ ਕਹਿੰਦੇ ਖਾਣ ਨੂੰ ਮਿਲ ਰਹੇ ਆ ਧੱਕੇ। ਚਲੋ ਇਹ ਵੀ ਕਮਾਲ ਦੀ ਗੱਲ ਹੈ। ਸ਼ੁਕਰ ਕਰੋ ਤੁਹਾਨੂੰ ਧੱਕੇ ਮਿਲ ਰਹੇ ਆ, ਇੱਥੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਧੱਫੇ ਮਾਰ ਰਹੇ ਆ। ਇਹ ਤੇ ਫਿਰ ਵੀ ਥੋੜਾ ਫਰਕ ਹੈ ਨਾ। ਮਜ਼ਦੂਰ ਜਦੋਂ ਵਿਚਾਰੇ ਪ੍ਰੋਟੈਸਟ ਵਗੈਰਾ ਕਰਦੇ ਆ ਕਿ ਭਾਈ ਸਾਨੂੰ ਘੱਲੋ ਘਰਾਂ ਨੂੰ, ਤਾਂ ਉਹਨਾਂ ਨੂੰ ਧੱਫੇ ਵੀ ਮਾਰੇ ਜਾਂਦੇ ਆ, ਧੱਕੇ ਵੀ ਮਾਰੇ ਜਾਂਦੇ, ਲੱਥੇ ਵੀ ਮਾਰੇ ਜਾਂਦੇ, ਪਤਾ ਨਹੀਂ ਕਿਆ ਕਿਆ ਮਾਰਿਆ ਜਾਂਦਾ। ਇੱਕ ਸਿਰਫ ਗੋਲੀ ਨਹੀਂ ਮਾਰੀ ਜਾਂਦੀ।
ਤਾਂ ਬਾਕੀ ਸਾਰਾ ਕੁਛ ਹੈ ਜਿਹੜਾ ਕਰ ਦਿੱਤਾ ਜਾਂਦਾ ਉਹਨਾਂ ਦੇ ਨਾਲ। ਤਾਂ ਖੈਰ ਇਹ ਬੜੀ ਮਾੜੀ ਗੱਲ ਆ, ਕਿਉਂਕਿ ਜਦੋਂ ਤੁਸੀਂ ਟਿਕਟ ਤੇ ਪੈਸੇ ਲੈ ਲਏ ਆ, ਜਦੋਂ ਤੁਸੀਂ ਉਤਰਦੇ ਆ ਅਗਲੇ ਨੂੰ ਫੜਾ ਦਿੰਦੇ ਹੋ ਕਿ ਹੋਟਲ ਦੀ ਸੂਚੀ ਆ ਮਿੱਤਰਾ, ਕਿਹੜਾ ਲੈਣਾ ਹੋਟਲ ਚੂਜ਼ ਕਰ। ਉਸ ਤੋਂ ਬਾਅਦ ਤੁਸੀਂ ਲੰਮਾ ਸਾਰਾ ਬਿੱਲ ਅਗਲੇ ਨੂੰ ਦੇਣਾ, ਬਿੱਲ ਵੇਖ ਕੇ ਅਗਲੇ ਦਾ ਦਿਲ ਜਿਹੜਾ ਘਾਉ ਕਰਦਾ। ਤਾਂ ਫਿਰ ਤੁਸੀਂ ਇਸ ਤਰ੍ਹਾਂ ਦੀ ਖੱਜਲ ਖੁਆਰੀ ਕਿਉਂ ਕਰਦੇ ਹੋ? ਕਿਉਂਕਿ 70 ਪ੍ਰਵਾਸੀ ਭਾਰਤ ਪਹੁੰਚੇ ਸਨ, ਦੱਸਦੇ ਆ ਕਿ ਕੱਲ ਜਦੋਂ ਫਲਾਈਟ ਇੱਥੇ ਲੈਂਡ ਕੀਤੀ ਆ, ਉਸ ਤੋਂ ਬਾਅਦ 3 ਘੰਟੇ ਰਾਤ ਨੂੰ ਰੋਡਵੇਜ਼ ਦੀਆਂ ਬੱਸਾਂ 'ਚ ਇਹਨਾਂ ਨੂੰ ਇੱਧਰ ਉੱਧਰ ਘੁਮਾਉਂਦੇ ਰਹੇ, ਕਹਿੰਦੇ ਦੇਖ ਲਓ ਪੰਜਾਬ, ਆ ਜਾ ਮੇਰੇ ਪਿੰਡ ਦੀ ਨੁਹਾਰ ਦੇਖ ਲਾ। ਤਾਂ 3 ਘੰਟੇ ਮਤਲਬ ਕਿ ਕਦੇ ਇੱਧਰ ਕਦੇ ਉੱਧਰ, ਕੋਈ ਪ੍ਰਬੰਧ ਨਹੀਂ ਹੋਣਾ, ਕੋਈ ਕੁਤਾਹੀ ਹੋਣੀ ਹੈ ਇਹਨਾਂ ਦੀ। ਉਸ ਤੋਂ ਬਾਅਦ ਫਿਰ ਉਹਨਾਂ ਦਾ ਇਤਰਾਜ਼ ਹੋਇਆ ਕਿ ਨਾ ਤਾਂ ਸਾਡੇ ਕੋਲ ਪਾਣੀ ਆ ਪੀਣ ਵਾਲਾ, ਹੁਣ ਰੋਡਵੇਜ਼ਾਂ ਦੇ ਵਿੱਚ ਕਿਹੋ ਜਿਹਾ ਪ੍ਰਬੰਧ ਹੋਊਗਾ ਤੁਸੀਂ ਆਪ ਹੀ ਸਮਝ ਸਕਦੇ ਹੋ। ਤਾਂ ਉਹ ਕਹਿੰਦੇ ਕਿ ਨਾ ਸਾਡੇ ਲਈ ਖਾਣਾ। ਫਿਰ ਉਸ ਤੋਂ ਬਾਅਦ 13 ਹੱਟੀ ਕੋਈ ਇੱਕ ਸੰਸਥਾ ਹੈ, ਉਹਦੇ 4 ਮੈਂਬਰ 1:30 ਵਜੇ ਪਹੁੰਚੇ ਆ, ਦੇਖੋ ਖਾਣਾ ਲੈ ਕੇ। ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਸਾਡੇ ਭੈਣ ਭਰਾ ਆਏ ਆ ਬਾਹਰੋਂ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਧੱਕੇ ਤੋੜੇ ਖਵਾ ਰਹੇ ਆ। ਰਾਤ 1:30 ਵਜੇ ਆ ਕੇ ਉਹਨਾਂ ਨੇ ਖਾਣਾ ਖਿਲਾਇਆ। ਤਾਂ ਫਿਰ ਉਹਨਾਂ ਨੇ ਸ਼ੁਕਰਗੁਜ਼ਾਰੀ ਕੀਤੀ ਕਿ ਚਲੋ ਤੁਸੀਂ ਤੇ ਭਾਈ ਹੈਗੇ ਹੋ, ਸਰਕਾਰ ਤੇ ਨਾ ਹੋਇਆ ਵਰਗੀ ਜਾਪਦੀ ਆ। ਤਾਂ ਮੇਰੇ ਖਿਆਲ ਦੇ ਨਾਲ ਇਸ ਵਿਵਸਥਾ ਨੂੰ, ਇਸ ਪ੍ਰਬੰਧ ਨੂੰ ਠੀਕ ਕਰਨਾ ਚਾਹੀਦਾ, ਕਿਉਂਕਿ ਦੇਖੋ ਚੰਗਾ ਭਲਾ ਕੰਮ ਕੀਤਾ ਕੁਝ ਮਾਮਲਿਆਂ 'ਚ ਸਰਕਾਰ ਨੇ, ਆਪਾਂ ਉਹਨਾਂ ਨੂੰ ਕਹਿੰਦੇ ਕਿ ਠੀਕ ਹੈ ਯਾਰ ਸ਼ਾਬਾਸ਼ੀ, ਵਧੀਆ ਕੰਮ ਕੀਤਾ ਕੁਝ ਮਾਮਲਿਆਂ 'ਚ, ਪਰ ਕੁਝ ਮਾਮਲਿਆਂ 'ਚ ਇਹਨਾਂ ਨੇ ਬਿਲਕੁਲ ਮੈਂ ਕਹੂੰਗਾ ਕਿ ਅਣਗਹਿਲੀ ਵਰਤੀ ਔਰ ਹਾਲੇ ਵੀ ਵਰਤ ਰਹੇ ਆ। ਐਸਾ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਚਾਰਜਸ ਲੈਣੇ ਆ, ਜਦੋਂ ਤੁਸੀਂ ਸਾਰਾ ਕੁਝ ਕਰਨਾ ਵਾ, ਔਰ ਜਿਹੜੇ ਆਉਂਦੇ ਪਏ ਫਲਾਈਟਾਂ 'ਚ ਦੱਸਦੇ ਆ ਕਿ ਐਵੇਂ ਸ਼ਰਤਾਂ ਰੱਖੀ ਜਾਂਦੇ, ਐਵੇਂ ਪ੍ਰਚਾਰ ਕਰੀ ਜਾਂਦੇ ਆ, ਉੱਥੇ ਨਾ ਕੋਈ ਸਰੀਰਕ ਦੂਰੀ ਦਾ ਪ੍ਰਬੰਧ ਹੈ, ਨਾ ਲੈਣਾ ਨਾ ਦੇਣਾ, ਕਿਉਂਕਿ ਸਾਡੇ ਤੋਂ ਟਿਕਟ ਇਹ ਕਹਿ ਕੇ ਮਹਿੰਗੀ ਲੈ ਲਈ ਕਿ ਹਾਂ ਭਾਈ ਗੱਲ ਇਹ ਆ ਕਿ ਤੁਹਾਨੂੰ ਇੱਕ ਸੀਟ ਛੱਡ ਕੇ ਬਿਠਾਉਣਾ, ਮਤਲਬ ਕਿ ਤੁਹਾਡੀ ਸੀਟ ਜਿਹੜੀ ਆ ਉਹ ਇਸ ਤਰ੍ਹਾਂ ਕਰਨੀ ਹੈ ਕਿ ਇੱਕ ਖਾਲੀ ਹੋਏਗੀ, ਇੱਕ ਤੇ ਪੈਸੇਂਜਰ ਹੋਏਗਾ, ਪਰ ਜਦੋਂ ਆਉਂਦੇ ਆ ਉਦੋਂ ਬੰਦੇ ਨਾਲ ਬੰਦਾ ਕਹਿੰਦਾ ਤੁਰਿਆ ਆਉਂਦਾ। ਜੀ ਜੀ ਜੀ। ਤੇ ਉੱਦਾਂ ਵੈਸੇ ਮਿੰਟੂ ਜੀ ਅਜੇ ਕੋਈ ਫਲਾਈਟਾਂ ਇੰਟਰਨੈਸ਼ਨਲ ਕਮਰਸ਼ੀਅਲ ਫਲਾਈਟਾਂ ਚੱਲਣ ਦੇ ਬਾਰੇ ਕੋਈ ਹੈ ਆਦੇਸ਼ ਜਾਂ ਕੁਛ ਅਪਡੇਟ ਇਸ ਦੇ ਉੱਤੇ? ਨਹੀਂ, ਮੇਰੇ ਖਿਆਲ ਦੇ ਨਾਲ ਦੇਖੋ ਲਾਕਡਾਊਨ ਥੋੜਾ ਵਧੇਗਾ। ਲਾਕਡਾਊਨ ਕਿਸ ਤਰ੍ਹਾਂ ਵਧਣਾ? ਲਾਕਡਾਊਨ ਇਹ ਕੁਝ ਸ਼ਹਿਰਾਂ ਤੱਕ ਵਧਾਉਣਗੇ, ਜਿੱਦਾਂ ਲਾ ਲਓ ਇੱਕ ਮਿਸਾਲ ਦੇ ਤੌਰ ਤੇ ਬੰਬੇ ਆ, ਦਿੱਲੀ ਆ, ਹਨਾ, ਇਸ ਤਰ੍ਹਾਂ ਕੋਈ 12-13 ਸ਼ਹਿਰ ਬਣਦੇ ਆ ਇੰਡੀਆ ਦੇ। ਅਹਿਮਦਾਬਾਦ ਲਾ ਲਓ, ਤਾਂ ਜਿਨ੍ਹਾਂ ਨੂੰ ਆਪਾਂ ਕੰਟੇਨਮੈਂਟ ਏਰੀਆਜ਼ ਕਹਿੰਦੇ ਆ, ਤਾਂ ਉਹਨਾਂ ਏਰੀਆਜ਼ ਦੇ ਵਿੱਚ ਕੁਝ ਸ਼ਰਤਾਂ ਹੋਰ ਹੋਣਗੀਆਂ, ਦੂਜੇ ਸ਼ਹਿਰਾਂ 'ਚ ਕੁਝ ਹੋਰ ਹੋਣਗੀਆਂ, ਪਿੰਡਾਂ 'ਚ ਕੁਝ ਹੋਰ ਹੋ ਜਾਣਾ ਮਾਹੌਲ। ਇਸ ਤਰ੍ਹਾਂ ਜੇ ਹੋਏਗਾ ਇੰਡੀਆ ਦਾ ਲਾਕਡਾਊਨ, ਜਿਹੜਾ ਅਗਲਾ ਹੋਇਆ ਮੇਰਾ ਮੰਨਣਾ। ਤਾਂ ਉਸ ਤੋਂ ਬਾਅਦ ਕੀ ਆ ਕਿ ਫਿਰ ਸਥਿਤੀ ਸਾਫ਼ ਹੋਊਗੀ। ਹੋ ਸਕਦਾ ਕਿ ਪਹਿਲਾਂ ਡੋਮੈਸਟਿਕ ਫਲਾਈਟਾਂ ਦੀ ਗਿਣਤੀ ਹੋਰ ਵਧਾਈ ਜਾਵੇ, ਮਤਲਬ ਕਿ ਜਿਹੜੀ ਡੋਮੈਸਟਿਕ ਫਲਾਈਟਾਂ ਦੀ ਲੜੀ ਆ ਉਹਨੂੰ ਹੋਰ ਸੰਘਣਾ ਕੀਤਾ ਜਾਵੇ, ਔਰ ਉਸ ਤੋਂ ਬਾਅਦ ਫਿਰ ਕੌਮਾਂਤਰੀ ਫਲਾਈਟਾਂ ਜਿਹੜੀਆਂ ਹੌਲੇ ਹੌਲੇ ਖੋਲੀਆਂ ਜਾਣ, ਯਕਦਮ ਨਹੀਂ ਖੋਲ ਦਿੰਦੀਆਂ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਮੁੱਖ ਮੰਤਰੀ ਦੀ ਲੰਚ ਡਿਪਲੋਮੇਸੀ ਕਹਿੰਦੇ ਉਹਦੇ ਆਈ ਆ ਰਾਸ, ਚੀਫ ਸਕੱਤਰ ਤੇ ਮੰਤਰੀਆਂ ਦਾ ਰੇੜਕਾ ਖਤਮ। ਨਹੀਂ ਦੇਖੋ, ਸਾਰੇ ਜਿਹੜੇ ਆ ਨਾ ਇੱਕੋ ਟੋਕਰੀ ਦੇ ਅੰਬ ਆ, ਕੋਈ ਇੱਧਰ ਦਾ ਨਹੀਂ ਕੋਈ ਉੱਧਰ ਦਾ ਨਹੀਂ, ਸਾਰੇ ਇੱਕੋ ਜਿਹੇ ਆ। ਜਿੱਦਾਂ ਹੁਣ ਕਹਿ ਲਓ ਕਿ ਲੰਚ ਖਾ ਲਿਆ, ਹੋ ਸਕਦਾ ਝਿੜਕਾਂ ਵੀ ਖਾਧੀਆਂ ਹੋਣ ਕੈਪਟਨ ਅਮਰਿੰਦਰ ਸਿੰਘ ਤੋਂ। ਔਰ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ ਸੀਗਾ ਕਿ ਦੇਖੋ ਪੁਰਾਣਾ ਸਿਆਸਤਦਾਨ ਹੈ, ਔਰ ਐਸਾ ਸਿਆਸਤਦਾਨ ਆ ਜਿਹਨੇ ਆਪਦੇ ਥੱਲੇ ਕੋਈ ਰੁੱਖ ਨਹੀਂ ਉੱਗਣ ਦਿੱਤਾ ਪੰਜਾਬ ਦੇ ਵਿੱਚ। ਜੋ ਅਸੀਂ ਇਸ ਸਦੀ ਦੀ ਸਿਆਸਤ ਵੇਖੀ ਆ, ਉਹਨੇ ਕੋਈ ਵੀ ਬਰੋਬਰ ਨਹੀਂ ਉੱਠਣ ਦਿੱਤਾ। ਤਾਂ ਜਦੋਂ ਹੀ ਮਾੜਾ ਜਿਹਾ ਮਸਲਾ ਮਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਪ੍ਰੈਸ ਰਿਲੀਜ਼ ਯਾਦ ਕਰੋ, ਜਿਹਦੇ ਵਿੱਚ ਉਹਨਾਂ ਨੇ ਪ੍ਰੈਸ ਨੂੰ ਆਖਿਆ ਕਿ ਹੋ ਸਕਦਾ ਮੰਤਰੀ ਮੰਡਲ ਦਾ ਅਸੀਂ ਵਿਸਤਾਰ ਕਰ ਦਈਏ, ਮਤਲਬ ਕਿ ਰੀਸ਼ਫਲਿੰਗ ਕਰ ਦਈਏ। ਰੀਸ਼ਫਲਿੰਗ ਦਾ ਮਤਲਬ ਕਿ ਕੁਛ ਦੀ ਛੁੱਟੀ ਹੋ ਜੋ, ਕੁਛ ਦਾ ਮਹਿਕਮਾ ਜਿਹੜਾ ਉਹ ਬਦਲ ਦਿੱਤਾ ਜਾਊਗਾ। ਤੇ ਇਹ ਡਰਾਵਾ ਕਾਫੀ ਸੀਗਾ, ਇਹ ਡਰਾਵਾ ਕਾਫੀ ਆ। ਜਿਹੜੀ ਏਕਤਾ ਹੁੰਦੀ ਆ ਨਾ ਸਿਆਸਤਦਾਨਾਂ ਦੀ, ਉਹ ਏਕਤਾ ਵੀ ਬਸ ਝੱਗ ਵਰਗੀ ਹੁੰਦੀ ਹੈ, ਜਿਵੇਂ ਬੀਅਰ ਦੀ ਝੱਗ ਹੁੰਦੀ ਹੈ ਨਾ, ਚੜ੍ਹਦੀ ਠਾਹ ਨੂੰ ਆ, ਮੁੜ ਕੇ ਠਾਹ ਨੂੰ ਬੜੀ ਜਲਦੀ ਆਉਂਦੀ ਆ। ਤਾਂ ਇਹੀ ਹਾਲਤ ਆ। ਤਾਂ ਉਸ ਤੋਂ ਬਾਅਦ ਫਿਰ ਪਤਾ ਲੱਗਦਾ ਹੀ ਪਿਆ ਸੀਗਾ ਕਿ ਇਹਨਾਂ ਨੇ ਬੈਠ ਜਾਣਾ ਵਾ। ਤਾਂ ਜੇ ਬੈਠ ਗਏ, ਹਾਂ ਬਾਹਰ ਆ ਕੇ ਯਾਨੀ ਮੀਟਿੰਗ ਤੋਂ ਬਾਹਰ ਆ ਕੇ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਦੇਖੋ ਜੀ 3 ਵਾਰੀ ਇਹਨਾਂ ਨੇ ਮਾਫੀ ਮੰਗ ਲਈ ਆ ਕਰਨ ਅਵਤਾਰ ਸਿੰਘ ਨੇ, ਤੇ ਹੁਣ ਮਾਫ ਕਰਨ ਵਾਲਾ ਵੀ ਉਹਨਾਂ ਨੇ ਨਾਲ ਉਰਦੂ ਫਾਰਸੀ ਪਤਾ ਨਹੀਂ ਕਿਆ ਜੋੜ ਕੇ ਸ਼ਹਿਰੋ ਸ਼ਾਇਰੀ ਵੀ ਕਰ ਦਿੱਤੀ ਮਾਫੀ ਦੇ ਮੁਤਲਕ। ਉਹ ਕਹਿੰਦੇ ਕਿ ਮਾਫੀ ਨਾ ਦਈਏ ਤੇ ਫਿਰ ਉਹ ਵੀ ਚੰਗੀ ਗੱਲ ਨਹੀਂ ਹੈ, ਸੋ ਲਿਹਾਜ਼ਾ ਉਹ ਕਹਿੰਦੇ ਕਿ ਆਲ ਇਜ਼ ਵੈਲ। ਤਾਂ ਚਰਨਜੀਤ ਚੰਨੀ ਵੀ ਕਹਿੰਦੇ ਕਿ ਠੀਕ ਆ ਭਾਈ, ਜਿੱਦਾਂ ਹੋ ਗਿਆ ਸੋ ਹੋ ਗਿਆ। ਸੋ ਆਹ ਮਾਹੌਲ ਆ। ਤੇ ਦੂਜੀ ਗੱਲ ਜਿਹੜੀ ਆ ਕਿ ਮੀਟਿੰਗ ਜਿਹੜੀ ਅੱਜ ਸੱਦੀ ਗਈ ਸੀ, ਉਹ ਤੇ ਇਹ ਕਹਿ ਕੇ ਸੱਦੀ ਗਈ ਕਿ ਦੇਖੋ ਜੀ ਲਾਕਡਾਊਨ ਜਿਹੜਾ 31 ਮਈ ਨੂੰ ਖਤਮ ਹੋਣ ਡਿਆ,
ਉਹਦੇ ਬਾਰੇ ਚਰਚਾ ਕਰਨੀ ਆ ਕਿ ਗਾਂ ਕਿਸ ਤਰ੍ਹਾਂ ਬਣਾਇਆ ਜਾਵੇ ਮਾਹੌਲ, ਗਾਂ ਆਪਾਂ ਕੀ ਕਰਨਾ। ਤੇ ਉਹਦੇ ਬਾਰੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਫੈਸਲਾ ਲਿਆ ਜੇ, ਹੱਸ ਕੇ ਕਹਿੰਦੇ ਨਹੀਂ ਉਹ ਬਾਅਦ ਚ ਦੱਸਾਂਗੇ। ਮਤਲਬ ਕਿ ਅੱਜ ਵੀ ਮੀਟਿੰਗ ਸੱਦੀ ਇਸ ਕਰਕੇ ਗਈ ਕਿ ਭਾਈ ਅਸੀਂ ਲਾਕਡਾਊਨ ਤੇ ਚਰਚਾ ਕਰਨੀ ਆ ਕਿ ਅਗਲਾ ਲਾਕਡਾਊਨ ਕਿਸ ਤਰ੍ਹਾਂ ਦਾ ਹੋਵੇ, ਤੇ ਬਾਹਰ ਨਿਕਲ ਕੇ ਕਹਿ ਕੀ ਰਹੇ ਆ ਕਿ ਸਾਡਾ ਰਾਜੀਨਾਮਾ ਹੋ ਗਿਆ। ਤਾਂ ਇਹੋ ਜਿਹੀ ਡਿਪਲੋਮੈਸੀ ਹੈ ਇਹਨਾਂ ਦੀ। ਸੋ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਫੇਰ ਕਹਿ ਲਓ ਆਪਣੀ ਇੱਕ ਸਿਆਸਤ ਦਾ ਮੁਜ਼ਾਹਰਾ ਕੀਤਾ, ਜਾਂ ਚਤੁਰਤਾ ਦਾ ਮੁਜ਼ਾਹਰਾ ਕੀਤਾ, ਜਾਂ ਇਹਨਾਂ ਨੇ ਆਪ ਹੀ ਆਪਣੀ ਜਿਹੜੀ ਏਕਤਾ ਸੀਗੀ ਉਹ ਖਿੰਡਾ ਲਈ ਆ, ਆਪੋ ਆਪਣੀ ਜਿਹੜੀ ਨਿੱਜੀ ਸਿਆਸਤ ਦੇ ਜੋ ਇਹਨਾਂ ਦੇ ਆਪਣੇ ਮਫਾਦ ਹੁੰਦੇ ਆ ਉਹਨਾਂ ਦੇ ਲਿਹਾਜ਼ ਦੇ ਮੁਤਾਲਕ। ਸੋ ਕਹਿਣ ਦਾ ਭਾਵ ਇਹੋ ਕਿ ਕਰਨ ਅਵਤਾਰ ਸਿੰਘ ਇੱਕ ਵਾਰੀ ਫੇਰ ਸੇਫ ਜ਼ੋਨ ਦੇ ਵਿੱਚ ਆ। ਹੋ ਸਕਦਾ ਕਿ ਇਹ ਟਕਰਾਅ ਜਿਹੜਾ ਅਫਸਰਸ਼ਾਹੀ ਦਾ ਤੇ ਕੈਬਨਿਟ ਮਿਨਿਸਟਰਾਂ ਦਾ ਇਹ ਅੱਗੇ ਵੀ ਵੇਖਣ ਨੂੰ ਮਿਲੇ, ਪਰ ਹਾਲ ਫਿਲਹਾਲ ਇਹ ਮਾਮਲਾ ਟਲ ਗਿਆ। ਔਰ ਠੀਕ ਹੈ, ਟਲ ਗਿਆ, ਕੋਈ ਮਾੜਾ ਮੋਟਾ ਕੰਮ ਵੀ ਕਰਨਗੇ। ਆ ਪਿਛਲੇ 10 ਦਿਨ ਤਾਂ ਇਹਨਾਂ ਨੇ ਇਸੇ ਤਰ੍ਹਾਂ ਹੀ ਲੜ ਘੁਲ ਕੇ ਗੁਜ਼ਾਰ ਲਿਆ। ਔਰ ਜਿਹੜੇ ਸਾਡੇ ਪੱਤਰਕਾਰ ਆ ਉਹ ਵਿਚਾਰੇ ਅੱਡ ਗਰਮੀ ਚ ਫਾਏ ਚੜੇ ਆ ਕਿ ਹੁਣ ਲੀਡਰ ਕੀ ਬੋਲਣਗੇ ਕਰਨ ਅਵਤਾਰ ਸਿੰਘ ਬਾਰੇ। ਉਹ ਸੁਣ ਕੇ ਤੇ ਉਧਰ ਨੂੰ ਭੱਜ ਜਾਂਦੇ ਆ ਕਿ ਕਰਨ ਅਵਤਾਰ ਸਿੰਘ ਕੀ ਬੋਲੂਗਾ, ਤੇ ਅੰਤ ਦੇ ਵਿੱਚ ਬੋਲੇ ਕੱਖ ਵੀ ਨਹੀਂ ਹੈ। ਹੁਣ ਵੇਖੋ ਸ਼ਰਾਬ ਵਾਲਾ ਮੁੱਦਾ ਜਿਹੜਾ ਇਹਨਾਂ ਨੇ ਚੁੱਕਿਆ ਸੀ ਕਾਂਗਰਸੀਆਂ ਨੇ, ਕੀ ਸੋਲਵ ਹੋ ਗਿਆ? ਜੀ ਜੀ। ਅਗਲੀ ਗੱਲ ਕਰੀਏ ਤਾਂ ਕਹਿੰਦੇ ਹਰਿਆਣੇ ਨੇ ਪੰਜਾਬ ਤੋਂ ਆਪਣਾ ਹੋਰ ਹਿੱਸਾ ਮੰਗਿਆ। ਦੇਵੋ ਵੀਰੋ ਵੇ ਭੈਣਾ ਮੰਗਣ ਜਜ਼ੀਰੀਆ ਉਹ ਕਹਿੰਦੇ ਹੁੰਦੇ ਆ ਨਾ, ਤਾਂ ਹੁਣ ਇੱਕ ਰੌਲਾ ਪੈਣਾ ਹੀ ਪੈਣਾ। ਪਰ ਇੱਕ ਚੀਜ਼ ਆ, ਦੇਖੋ ਹੁਣ ਮਿਲਣਾ ਮਿਲਾਉਣਾ ਤਾਂ ਕੀ ਆ ਕਿਸੇ ਨੂੰ। ਪੰਜਾਬ ਹਰਿਆਣੇ ਦੀ ਜਿਹੜੀ ਵੰਡ ਹੋ ਗਈ ਆ ਹੁਣ ਬਹੁਤ ਔਖਾ ਹੈ, ਬਹੁਤ ਔਖਾ ਹੈ। ਇਸ ਤਰ੍ਹਾਂ ਆ ਕਿ ਕਈ ਸਾਲ ਲੱਗ ਜਾਂਦੇ ਆ, ਇਹੋ ਜਿਹੇ ਮੁਕੱਦਮੇ ਚੱਲਦੇ ਆ, ਇਹੋ ਜਿਹੇ ਰੌਲੇ ਝਗੜੇ ਚੱਲਦੇ ਆ। SYL ਉਹ ਇੱਕ ਮਿਸਾਲ ਹੈ ਇਸ ਸਾਰੇ ਪ੍ਰਕਰਨ ਦੇ ਵਿੱਚ। ਜੇ ਆਪਾਂ ਦੇਖੀਏ ਵੰਡ ਵੰਡਈਏ ਵਾਲੇ ਚ, ਤਾਂ ਇੱਧਰ ਮੰਗ ਫੇਰ ਉੱਠੀ ਆ। ਉਹ ਕਹਿੰਦੇ ਆ ਕਿ ਦੇਖੋ 53 ਸਾਲ ਹੋ ਗਏ, ਸਾਡਾ ਹੱਕ ਹੈ ਜਿਹੜਾ ਵਿਧਾਨ ਸਭਾ ਭਵਨ ਦੇ ਵਿੱਚ ਉਹ ਨਹੀਂ ਦਿੱਤਾ ਜਾ ਰਿਹਾ। ਜਿਹੜੇ ਹੈਗੇ ਨਾ ਗਿਆਨ ਚੰਦ ਗੁਪਤਾ ਜੀ ਹੈ ਜਿਹੜੇ, ਉਹ ਵਿਧਾਨ ਸਭਾ ਦੇ ਉੱਥੇ ਇਹਨਾਂ ਦੇ ਪ੍ਰਧਾਨ ਆ, ਤਾਂ ਉਹੀ ਮੁੱਦਾ ਜਿਹੜਾ ਚੁੱਕਦੇ ਪਏ ਆ। ਉਹ ਕਹਿੰਦੇ ਕਿ ਜਦੋਂ ਸਾਡੀ ਇਹ ਵੰਡ ਹੋਈ ਸੀ, ਮਤਲਬ ਕਿ ਪੰਜਾਬ ਤੇ ਹਰਿਆਣਾ ਨਿਖੜੇ ਆ, ਇਹਨਾਂ ਨੇ ਸਾਨੂੰ ਵਿਧਾਨ ਸਭਾ ਭਵਨ ਦੇ ਵਿੱਚ 43% ਜਗ੍ਹਾ ਦੇਣੀ ਸੀ। ਮਤਲਬ ਕਿ ਵੰਡ ਹੋਈ ਨਾ ਦੋ ਭਰਾਵਾਂ ਦੀ, ਜਿਸ ਤਰ੍ਹਾਂ ਘਰ 'ਚ ਵੰਡ ਹੋ ਜਾਂਦੀ ਆ ਕਿ ਹਿੱਸੇ ਜਿਹੜੇ ਅੱਡ ਅੱਡ ਵੰਡੇ ਜਾਂਦੇ ਆ, ਤਾਂ ਉਹ ਕਹਿੰਦੇ ਕਿ 43% ਸਾਨੂੰ ਜਗ੍ਹਾ ਇਹਨਾਂ ਨੇ ਦੇਣੀ ਸੀ। ਪਰ ਐਸਾ ਨਹੀਂ ਹੋ ਸਕਿਆ ਕਿਉਂਕਿ ਰਾਜ ਦੇ ਹਿੱਸੇ ਦੇ ਵਿੱਚ ਜਿਹੜੇ 20 ਕਮਰੇ ਆਉਂਦੇ ਸੀ ਉਹ ਹਾਲੇ ਵੀ ਪੰਜਾਬ ਦੇ ਕੋਲ ਹੈ। ਮਤਲਬ ਕਿ ਵਿਧਾਨ ਸਭਾ ਦੇ 20 ਕਮਰੇ ਜਿਹੜੇ ਆ ਉਹ ਪੰਜਾਬ ਸਾਡੇ ਨੱਪੀ ਬੈਠਾ। ਤੇ ਉਹ ਕਹਿੰਦੇ ਕਿ ਮੈਂ ਗਵਰਨਰ ਕੋਲ ਵਾਰ-ਵਾਰ ਦਰਖਾਸਤ ਕਰ ਚੁੱਕਾ, ਵਾਰ-ਵਾਰ ਅਰਜ਼ੋਈ ਕਰ ਚੁੱਕਾ, ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਸੀਂ ਇਹ ਮੁੱਦਾ ਚੁੱਕਾਂਗੇ। ਦੇਖੋ ਮੈਂ ਜਿਵੇਂ ਕਿਹਾ, ਮੈਂ ਉਸੇ ਚੀਜ਼ ਨੂੰ ਫੇਰ ਦੁਹਰਾਉਣਾ ਕਿ ਮਿਲੇ ਜਾਂ ਨਾ ਮਿਲੇ, ਗੱਲ ਉਹ ਨਹੀਂ ਹੈ। ਗੱਲ ਉਹ ਹੈ ਕਿ ਉਹ ਆਪਣਾ ਦਾਅਵਾ ਨਹੀਂ ਭੁੱਲੇ, ਉਹਨਾਂ ਨੇ ਆਪਣਾ ਦਾਅਵਾ ਨਹੀਂ ਛੱਡਿਆ। ਤੇ ਸਾਡੇ ਬੰਦਿਆਂ ਇਹ ਜਦੋਂ ਹਾਈ ਕੋਰਟ 'ਚ ਪਿਛਲੇ ਕੁਛ ਮਹੀਨੇ ਪਹਿਲਾਂ ਸੁਣਵਾਈ ਹੋਈ ਆ, ਤੁਹਾਨੂੰ ਯਾਦ ਹੋਣਾ ਆਪਾਂ ਗੱਲਾਂ ਵੀ ਕਰਦੇ ਰਹੇ ਹਾਂ ਕਿ ਇਹਨਾਂ ਨੇ ਜਾ ਕੇ ਤੇ ਉੱਥੇ ਆਪਣਾ ਦਾਅਵਾ ਹੀ ਛੱਡ ਦਿੱਤਾ ਇੱਕ ਤਰ੍ਹਾਂ ਨਾਲ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਮੰਗਿਆ ਸਾਰਾ ਕੁਝ, ਉਹਨਾਂ ਕਿਹਾ ਲਿਆਓ ਦੱਸੋ ਕਿਹਦੇ ਕੋਲ ਕੀ ਆ। ਕੇਂਦਰ ਨੂੰ ਅੱਡ ਉਹਨਾਂ ਨੇ ਪਾਰਟੀ ਬਣਾਇਆ, ਹਰਿਆਣੇ ਨੂੰ ਅੱਡ ਪਾਰਟੀ ਬਣਾਇਆ, ਪੰਜਾਬ ਨੂੰ ਅੱਡ ਪਾਰਟੀ ਬਣਾਇਆ। ਪਰ ਜੋ ਪੰਜਾਬ ਦਾ ਪੱਖ ਸੀ ਬਹੁਤ ਕਮਜ਼ੋਰ ਗਿਆ, ਹਾਲਾਂਕਿ ਉੱਥੋਂ ਫੈਸਲਾ ਆਉਣਾ ਬਾਕੀ ਆ। ਤਾਂ ਉਹ ਦਾਅਵਾ ਨਹੀਂ ਛੱਡ ਰਹੇ ਆਪਣਾ। ਇਹ ਕਮਾਲ ਦੀ ਗੱਲ ਹੈ, ਨਾ ਉਹ ਪਾਣੀ ਤੇ ਛੱਡ ਰਹੇ ਆ, ਨਾ ਉਹ ਵਿਧਾਨ ਸਭਾ ਭਵਨ ਦੇ 20 ਕਮਰਿਆਂ ਤੇ ਛੱਡ ਰਹੇ ਆ। ਤੇ ਸਾਡੇ ਵਾਲੇ ਕਹਿੰਦੇ ਕੋਈ ਗੱਲ ਨਹੀਂ, ਚੰਡੀਗੜ੍ਹ ਲੈ ਲਓ, ਕੀ ਫਰਕ ਪੈਂਦਾ, ਅਸੀਂ ਆਪਣਾ ਨਵਾਂ ਚੰਡੀਗੜ੍ਹ ਬਣਾ ਦੇਵਾਂਗੇ, ਨਿਊ ਚੰਡੀਗੜ੍ਹ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮਜੀਠੀਆ ਦੇ ਦੋਸ਼ਾਂ ਤੋਂ ਬਾਅਦ ਸਾਹਮਣੇ ਆਇਆ ਇੱਕ ਬੀਜ ਫੈਕਟਰੀ ਮਾਲਕ, ਉਸਨੇ ਦੇ ਦਿੱਤਾ ਇੱਕ ਵੱਡਾ ਬਿਆਨ। ਇਹ ਮਜੀਠੀਆ ਨੂੰ ਕੁਲਫੀ ਵਾਲਾ ਕਹਿੰਦਾ ਕਿ ਇਹ ਕੁਲਫੀਆਂ ਵੇਚਦਾ ਹੁੰਦਾ ਸੀ ਕਿਸੇ ਸਮੇਂ। ਤੇ ਜਿਹੜਾ ਸੁਖਜਿੰਦਰ ਰੰਧਾਵਾ ਨਾ, ਇਹ 10 ਸਾਲ ਵਿਹਲਾ ਹੀ ਤੁਰਿਆ ਫਿਰਦਾ ਸੀ ਜਦੋਂ ਅਸੀਂ ਨਾ ਕਹਿੰਦੇ ਸੱਤਾ 'ਚ ਹੁੰਦੇ ਸੀ। ਤੇ ਉਹ ਸ਼ਹਿਰ 'ਚ ਜਦੋਂ ਕਿਤੇ ਜਾਂਦਾ ਹੈਗਾ, ਹੋ ਸਕਦਾ ਕੜਕੀ ਕੁੜਕੀ ਵੀ ਕਹਿੰਦਾ ਹੋਵੇ, ਉਹਦੇ ਕੋਲ ਜਦੋਂ ਕੜਕੀ ਮਤਲਬ ਕਿ ਜੇਬ ਦੀ ਕੜਕੀ ਹੋਵੇ, ਤੇ ਉਹਦੇ ਕੋਲ ਜਾ ਕੇ ਕੁਲਫੀ ਖਾਂਦਾ ਸੀ। ਤੇ ਕੁਲਫੀ ਖਾਂਦਿਆਂ ਸੁਖਜਿੰਦਰ ਰੰਧਾਵਾ ਇੰਨਾ ਮੰਤਰ ਮੁਗਧ ਹੋ ਜਾਂਦਾ ਸੀ ਤੇ ਕਹਿੰਦਾ ਬੱਲੇ ਬੱਲੇ ਬੱਲੇ, ਜਿਹੜੀ ਤੇਰੀ ਕੁਲਫੀ ਸਵਾਦ ਆ ਨਾ, ਤੂੰ ਤਗੜਾ ਹੀ ਕੋਈ ਕੰਮ ਕਰ। ਤੇ ਕਹਿੰਦਾ ਕਿ ਹੁਣ ਉਹਨੇ ਤਗੜਾ ਕੰਮ ਕਰ ਦਿੱਤਾ ਜੇ, ਇਹ 20 ਘੁਟਾਲਾ ਕਰ ਦਿੱਤਾ ਉਹਨੇ। ਤੇ ਉਹਦਾ ਨਾਂ ਵੀ ਉਹ ਵਾਰ-ਵਾਰ ਲੈਂਦਾ ਮਜੀਠੀਆ, ਲੱਕੀ ਢਿੱਲੋਂ। ਓਏ ਲੱਕੀ ਉਹ ਫਿਲਮ ਵੀ ਆਈ ਸੀ ਨਾ ਇੱਕ ਵਾਰੀ ਜੀ। ਤਾਂ ਉਹ ਲੱਕੀ ਢਿੱਲੋਂ ਸਾਹਮਣੇ ਆਇਆ। ਉਹ ਕਹਿੰਦਾ ਕਿ ਕਮਾਲ ਦੀ ਗੱਲ ਹੈ, ਮਜੀਠੀਆ ਭੁੱਲ ਗਿਆ ਕਿ ਅਸੀਂ ਤੇ ਕੱਲ ਹੀ ਆ,
ਤੇ ਸਾਨੂੰ ਇਹ ਜਿਹੜਾ ਲਾਇਸੈਂਸ ਹੈ ਜਿਹੜਾ ਇਹ ਕਹਿੰਦੇ ਆ ਕਿ ਲਾਇਸੈਂਸ ਤੋਂ ਬਿਨਾਂ ਹੀ ਅਸੀਂ ਬੀ ਵੇਚਿਆ ਵਾ, ਤੇ ਉਹ ਲਾਇਸੈਂਸ ਸਾਨੂੰ 2007 ਚ ਮਿਲਿਆ, ਉਦੋਂ ਤੇ ਸਰਕਾਰ ਕਾਲੀਆਂ ਦੀ, ਤੇ ਐਤਕੀ ਅਸੀਂ ਵੋਟਾਂ ਪਾ ਦਿੱਤੀਆਂ ਉਲਟ ਕਾਂਗਰਸ ਦੇ, ਤੇ ਹੁਣ ਜਾਂ ਤੇ ਸਾਡੀਆਂ ਵੋਟਾਂ ਕਟਾ ਦਿਓ ਤਗੜੇ ਹੋ ਕੇ ਸਾਰੇ ਭੈਣ ਭਰਾ ਰਲ ਕੇ ਇਸ ਮੁਲਕ ਦੇ ਵਿੱਚ, ਤੇ ਅਸੀਂ ਵੋਟ ਹੀ ਨਾ ਪਾਈਏ ਕਿਸੇ ਨੂੰ, ਕਿਉਂਕਿ ਉਹਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੋ ਗਈਆਂ ਸੁਖਜਿੰਦਰ ਸਿੰਘ ਰੰਧਾਵਾ ਦਾ। ਸੁਖਜਿੰਦਰ ਸਿੰਘ ਰੰਧਾਵਾ ਦਾ ਗੱਲ ਇੱਕੋ ਆ ਕਿ ਦੇਖੋ ਸਾਡੀ ਸਰਕਾਰ ਹੈਗੀ ਆ ਉਹੋ ਜਿਹੀ, ਸੁਖਜਿੰਦਰ ਸਿੰਘ ਰੰਧਾਵਾ ਤੁਹਾਨੂੰ ਪਤਾ ਹੀ ਆਪਣੀ ਸਰਕਾਰ ਨੂੰ ਵੀ ਗੋਲ ਕਰ ਜਾਂਦਾ ਕਈ ਦਫਾ, ਤਾਂ ਸੁਖਜਿੰਦਰ ਸਿੰਘ ਰੰਧਾਵਾ ਆਂਦਾ ਕਿ ਆਪਣੀ ਜਿਹੜੀ ਸਰਕਾਰ ਆ ਉਹ ਤੇ ਹੈਗੀ ਆ ਉਹੋ ਜੀ, ਉਹਦਾ ਜਵਾਬ ਉਹ ਹੀ ਦੇਣ, ਮਤਲਬ ਕਿ ਮਜੀਠੀਏ ਤੇ ਕਾਰਵਾਈ ਵਗੈਰਾ ਉਹ ਜਿਹੜੀ ਨਹੀਂ ਕਰਦੇ ਉਹਦਾ ਜਵਾਬ ਉਹੀ ਦੇਣਗੇ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਖੇਤੀ ਦਾ ਮੰਤਰਾਲਾ ਉਹ ਹੈਗਾ ਕੈਪਟਨ ਅਮਰਿੰਦਰ ਸਿੰਘ ਕੋਲ, ਉਹ ਇਸ ਘੁਟਾਲੇ ਦੀ ਗੱਲ ਕਰਨ, ਮੈਂ ਸਿਰਫ ਅਕਾਲੀਆਂ ਦਾ ਜਵਾਬ ਦੇਵਾਂਗਾ। ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਮੈਂ ਅਕਾਲੀ ਦਲ ਦੇ ਦੋਸ਼ਾਂ ਦਾ ਜਵਾਬ ਦਊਂਗਾ, ਸਰਕਾਰ ਜਵਾਬ ਦੇਵੇ ਕਿ ਘੁਟਾਲਾ ਹੋਇਆ ਜਾਂ ਨਹੀਂ ਹੋਇਆ, ਉਹਦੀ ਜਾਂਚ ਪੜਤਾਲ ਕਰਨ, ਜੇ ਮੇਰਾ ਕਸੂਰ ਨਿਕਲ ਆਵੇ ਤੇ ਮੈਨੂੰ ਹੱਥ ਖੜੀ ਲਾ ਲਿਓ ਬੇਸ਼ੱਕ। ਸੁਖਜਿੰਦਰ ਸਿੰਘ ਰੰਧਾਵਾ ਜਿਸ ਤਰ੍ਹਾਂ ਬੋਲਦੇ ਤੁਹਾਨੂੰ ਪਤਾ ਹੀ ਹੈ ਸਭ ਨੂੰ। ਤਾਂ ਖੈਰ ਬਾਕੀ ਤਸਵੀਰਾਂ ਤੇ ਕਿਹਾ ਕਿ ਤਸਵੀਰ ਤੇ ਭਾਈ ਸਾਡੇ ਨਾਲ ਕੋਈ ਵੀ ਖਿਚਾ ਸਕਦਾ, ਔਰ ਇਹ ਸਿਆਸਤਦਾਨਾਂ ਦਾ ਇੱਕ ਤਰ੍ਹਾਂ ਨਾਲ ਕਹੀਏ ਪੇਟੈਂਟ ਕਰਵਾਇਆ ਹੋਇਆ ਡਾਇਲੌਗ ਆ ਕਿ ਤਸਵੀਰ ਸਾਡੇ ਨਾਲ ਕੋਈ ਵੀ ਖਿਚਵਾ ਸਕਦਾ, ਪਰ ਤਸਵੀਰ ਬਾਅਦ ਦੇ ਵਿੱਚ ਕਈ ਵਾਰ ਤਕਦੀਰ ਵੀ ਬਦਲ ਦਿੰਦੀ ਹੈ ਕਈ ਸਿਆਸਤਦਾਨਾਂ ਦੀ। ਤਾਂ ਖੈਰ ਦੂਜੀ ਚੀਜ਼ ਇਹ ਆ ਇਸ ਮਾਮਲੇ ਦੇ ਵਿੱਚ ਕਿ ਇਹ ਜਿਹੜਾ ਮਾਮਲਾ ਉਹ FIR ਤੱਕ ਪਹੁੰਚਿਆ ਵਾ। ਜੇ ਲੱਕੀ ਢਿੱਲੋਂ ਆਪਣੇ ਤਰਕ ਦੇ ਮੁਤਾਬਕ ਸਹੀ ਨੇ ਕਿ ਅਸੀਂ ਸਭ ਕੁਝ ਹੈ ਜਿਹੜਾ ਅਧਿਕਾਰਤ ਤੌਰ ਤੇ ਕੀਤਾ, ਤੇ ਫਿਰ ਮਿੱਤਰਾ FIR ਕਾਹਤੋਂ ਦਰਜ ਹੋ ਗਈ? FIR ਕਾਹਤੋਂ ਦਰਜ ਹੋ ਗਈ? ਕਿਉਂਕਿ ਲੁਧਿਆਣੇ ਯੂਨੀਵਰਸਿਟੀ ਦੇ ਬਾਹਰ, ਖੇਤੀ ਯੂਨੀਵਰਸਿਟੀ ਜਿਹੜੀ, ਉਹਦੇ ਬਾਹਰ ਇੱਕ ਬਹੁਤ ਤਗੜਾ ਬੀਜ ਸਟੋਰ ਸੀ, ਉੱਤੇ ਛਾਪਾ ਪਿਆ, ਉਹਨਾਂ ਨੂੰ ਸਿਆਪਾ ਪਿਆ। ਉਸ ਤੋਂ ਬਾਅਦ ਜਾਂਚ ਪੜਤਾਲ ਕੀਤੀ ਗਈ, ਜਾਂਚ ਪੜਤਾਲ ਚੋਂ ਇਹ ਆਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕੇ ਦਾ ਪਿੰਡ ਆ ਜਿੱਥੋਂ ਇਸ ਬੀ ਦੀ ਸਪਲਾਈ ਹੋਈ। ਬੀ ਦਾ ਫੰਡਾ ਕੀ, ਸੰਖੇਪ ਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਦੇਖੋ ਇਹ ਐਤਕੀ PR 128 ਤੇ PR 129 ਹੈ ਜਿਹੜਾ, ਉਹਦੀ ਇਹਨਾਂ ਨੇ ਸਿਫਾਰਿਸ਼ ਕੀਤੀ ਸੀ ਕਿ ਝੋਨਾ ਲਾਓ, ਮਤਲਬ ਕਿ ਜਿਹੜਾ PR 201 ਸੀ ਉਹ ਬੰਦ ਕਰ ਦਿੱਤਾ ਇਹਨਾਂ ਨੇ। ਤਾਂ ਹੁਣ ਇਹਨਾਂ ਨੇ ਟਰਾਇਲ ਸ਼ੁਰੂ ਕਰਨਾ ਸੀਗਾ, ਇਹਨਾਂ ਨੇ ਆਪਣਾ ਜਿਹੜਾ ਬੀ ਸੀ ਅਧਿਕਾਰਤ ਤੌਰ ਤੇ ਵੇਚਣਾ ਸੀ, ਯੂਨੀਵਰਸਿਟੀ ਨੇ ਅਧਿਕਾਰਤ ਫਰਮਾਂ ਦੇ ਥਰੂ ਉਹ ਵਿਕਵਾਉਣਾ ਸੀ। ਕਮਾਲ ਦੀ ਗੱਲ ਹੈ ਕਿ ਯੂਨੀਵਰਸਿਟੀ ਨੇ ਹਾਲੇ ਕੰਮ ਸ਼ੁਰੂ ਨਹੀਂ ਕੀਤਾ, ਤੇ ਜਿਹੜੇ ਇਹਨਾਂ ਯੂਨੀਵਰਸਿਟੀਆਂ ਤੋਂ ਗਾਂਹ ਵਾਲੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਆ ਉਹਨਾਂ ਨੇ ਬਲੈਕ 'ਚ ਵੇਚਣਾ ਵੀ ਸ਼ੁਰੂ ਕਰ ਦਿੱਤਾ, ਡੇਢੇ ਦੂਣੇ ਤਿੱਗਣੇ ਰੇਟ ਤੇ ਵੀ। ਤਾਂ ਆਹ ਘਪਲਾ ਹੈ ਕਿ ਜਿਹੜਾ ਵੀ ਹਾਲੇ ਅਧਿਕਾਰਤ ਤੌਰ ਤੇ ਵੇਚਣਾ ਹੀ ਨਹੀਂ ਸ਼ੁਰੂ ਕੀਤਾ ਯੂਨੀਵਰਸਿਟੀ ਨੇ, ਤਾਂ ਇਹਨਾਂ ਦੇ ਬੰਦੇ ਜਿਹੜੇ ਵੇਚੀ ਜਾਂਦੇ ਆ। ਹੁਣ ਕਿਹਨਾਂ ਦੇ ਬੰਦੇ ਆ? ਉਹ ਆਪ ਕਹਿੰਦੇ ਮੈਂ ਅਕਾਲੀਆਂ ਦਾ ਬੰਦਾ ਵਾਂ, ਇਹ ਕਹਿੰਦੇ ਕਿ ਨਹੀਂ ਸਾਡੇ ਨਹੀਂ ਬੰਦੇ, ਉਹ ਪਤਾ ਨਹੀਂ, ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ। ਪਰ ਇਸ ਮਸਲੇ ਦੇ ਵਿੱਚ ਸੱਚਾਈ ਹਕੀਕਤ ਇਹ ਹੋਈ ਆ ਕਿ ਘਪਲਾ ਹੋਇਆ, ਔਰ ਇਸ ਘਪਲੇ ਦੇ ਵਿੱਚ ਟਪਲੇ ਕਈ ਆ। ਕਿਉਂਕਿ ਤੁਸੀਂ ਇਹ ਸੋਚੋ ਕਿ ਬੀ ਬਾਹਰ ਗਿਆ ਕਿਵੇਂ? ਯੂਨੀ ਜਦੋਂ ਵੀ ਕੋਈ ਬੀ ਬਣਾਉਂਦੀ ਆ ਸੋਧ ਕਰਕੇ, ਉਹਦਾ ਟਰਾਇਲ ਹੈ ਜਿਹੜਾ ਉਹ ਬਹੁਤ ਤਕੜੀ ਨਿਗਰਾਨੀ 'ਚ ਹੁੰਦਾ, ਨਿਸ਼ਚਿਤ ਮਾਤਰਾ 'ਚ ਬੀ ਦਿੱਤਾ ਜਾਂਦਾ, ਫਿਰ ਉਹ ਲਿਆ ਜਾਂਦਾ। ਪਰ ਸੂਤਰ ਇਹ ਦੱਸਦੇ ਆ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਟਰਾਇਲ ਹੁੰਦਾ, ਇਹ ਬੀ ਜਿਹੜਾ ਬਾਹਰ ਚਲੇ ਜਾਂਦਾ ਰਲ ਮਿਲ ਕੇ। ਉਸ ਤੋਂ ਬਾਅਦ ਸਾਊਥ ਦੀਆਂ ਸਟੇਟਾਂ ਨੇ ਕੁਛ ਜਿਨ੍ਹਾਂ ਦੇ ਵਿੱਚ 3 ਮਰਤਬਾ 1 ਸਾਲ ਦੇ ਵਿੱਚ ਝੋਨਾ ਲਾਇਆ ਜਾ ਸਕਦਾ, ਉਹ ਤੋਂ ਫਿਰ ਇਹਨੂੰ ਮਲਟੀਪਲਾਈ ਕਰ ਲਿਆ ਜਾਂਦਾ, ਤਾਂ ਫਿਰ ਲਿਆ ਕੇ ਪਹਿਲਾਂ ਹੀ ਮਾਰਕੀਟ 'ਚ ਉਤਾਰ ਦਿੱਤਾ ਜਾਂਦਾ। ਇਹ ਖੇਡ ਆ, ਮਤਲਬ ਕਿ ਇੱਕ ਪਾਸੇ ਵੇਖ ਲਓ ਸ਼ਰਾਬ ਦਾ ਸਕੈਮ ਸਾਹਮਣੇ ਆ ਗਿਆ, ਦੂਸਰੇ ਪਾਸੇ ਮੋਗਾ ਫੈਕਸ ਰੈਕਟ ਆ ਗਿਆ ਸਾਹਮਣੇ, PPE ਕਿੱਟ ਘੁਟਾਲਾ ਆ ਗਿਆ, ਹੁਣ ਬੀ ਘੁਟਾਲਾ ਆ ਗਿਆ। ਆ ਦੇਖੀ ਚਲੋ ਆਉਣ ਵਾਲਾ ਸਾਲ 1.5 ਸਾਲ ਆ, ਜਿਹੜੇ ਪਿਛਲੇ 5 ਸਾਲਾਂ 'ਚ ਹੋਏ ਸੀਗੇ, ਮੇਰੇ ਲੱਗਦਾ ਕਿ ਖਿੱਚ ਧੂ ਕੇ ਨਾ ਬਰੋਬਰ ਕਰਦੇ ਨੇ ਆ। ਇਹ ਕਹਿੰਦੇ ਕਿ ਵੰਜ ਬਰੋਬਰ ਹੀ ਕੱਢਾਂਗੇ, ਤੁਹਾਡੇ ਤੋਂ ਕਿਸੇ ਵੀ ਮਾਮਲੇ ਦੇ ਵਿੱਚ 19-21 ਦਾ ਫਰਕ ਨਹੀਂ ਛੱਡਾਂਗੇ। ਜੀ ਤੇ ਸਿੱਧੂ ਮੂਸੇ ਵਾਲੇ ਮਾਮਲੇ ਤੇ ਕਹਿੰਦੇ ਜਿਹੜੇ 4 ਪੁਲਿਸ ਮੁਲਾਜ਼ਮਾਂ ਨੂੰ ਉਹਨਾਂ ਨੂੰ ਮਿਲ ਗਈ ਹੈ ਗਾਊਂ ਜ਼ਮਾਨਤ। ਹਾਂਜੀ, ਇਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਇਹਦੇ ਵਿੱਚ ਇੱਕ ਮੇਰੇ ਖਿਆਲ ਦੇ ਨਾਲ DSP ਦਾ ਬੇਟਾ ਵੀ ਆ। ਇਹਨਾਂ ਨੂੰ ਅਗਾਊ ਜ਼ਮਾਨਤ ਮਿਲ ਜਾਣ ਦਾ ਮਤਲਬ ਉਹੀ ਆ ਜਿਹੜਾ ਮੈਂ ਅੱਗੇ ਵੀ ਤੁਹਾਨੂੰ ਇੱਕ ਵਾਰੀ ਦੱਸਿਆ ਸੀ, ਤੇ ਬਿਲਕੁਲ ਉਹ ਸਾਫ਼ ਹੋਇਆ ਸੀਗਾ ਕਿ ਜਦੋਂ ਇਸ ਤਰ੍ਹਾਂ ਨਾਲਦਿਆਂ ਨੂੰ ਜ਼ਮਾਨਤ ਮਿਲ ਜਾਂਦੀ ਆ ਤਾਂ ਫਿਰ ਜਿਹੜਾ ਕੋਈ ਦੂਸਰਾ ਦੋਸ਼ੀ ਹੁੰਦਾ ਉਹਨੂੰ ਵੀ ਜ਼ਮਾਨਤ ਜਿਹੜੀ ਆ ਉਹ ਮਿਲ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪਰ ਇਹਨਾਂ ਨੂੰ ਜ਼ਮਾਨਤ ਜਿਹੜੀ ਮਿਲੀ ਆ ਉਹ ਇਹ ਨਹੀਂ ਹੈ ਕਿ ਪੱਕੀ ਜ਼ਮਾਨਤ ਮਿਲ ਗਈ ਆ। ਇਹਨਾਂ ਨੂੰ ਮੇਰੇ ਖਿਆਲ ਦੇ ਨਾਲ 9 ਜੂਨ ਤੱਕ ਸਟੇ ਮਿਲਿਆ, ਮਤਲਬ ਕਿ 9 ਜੂਨ ਤੱਕ ਇਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਆ, ਔਰ ਇਹ ਹੁਣ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਹੋਣਗੇ। ਉਸ ਤੋਂ ਬਾਅਦ 9 ਜੂਨ ਨੂੰ ਫੇਰ ਸੁਣਵਾਈ ਹੋਊਗੀ, ਤਾਂ ਬੇਲ ਰੈਗੂਲਰ ਵੀ ਹੋ ਸਕਦੀ ਆ, ਜਾਂ ਇਹ ਵੀ ਹੋ ਸਕਦਾ ਕਿ ਇਹਨਾਂ ਨੂੰ ਦੁਬਾਰਾ
ਜਾਂਚ ਪੜਤਾਲ ਦੀ ਜਿਹੜੀ ਉਸ ਵੇਲੇ ਦੀ ਸਟੇਟਸ ਰਿਪੋਰਟ ਹੋਊਗੀ ਉਹਦੇ ਆਧਾਰ ਤੇ ਅਰੈਸਟ ਕਰ ਲਿਆ ਜਾਵੇ। ਕਈ ਸੰਭਾਵਨਾਵਾਂ ਰਹਿੰਦੀਆਂ ਨੇ ਇਸ ਮਾਮਲੇ 'ਚ, ਪਰ ਜ਼ਿਆਦਾਤਰ ਸੰਭਾਵਨਾ ਇਹੋ ਰਹਿੰਦੀ ਆ ਕਿ ਜਿਹੜੀ ਇਸ ਤਰ੍ਹਾਂ ਦੀ ਅਗਾਊ ਜ਼ਮਾਨਤ ਹੁੰਦੀ ਆ ਮੁੜ ਕੇ ਉਹ ਰੈਗੂਲਰ ਬੇਲ ਦੇ ਵਿੱਚ ਚੇਂਜ ਹੋ ਜਾਂਦੀ ਆ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਥੋੜ੍ਹੇ ਸ਼ਬਦਾਂ ਦੇ ਵਿੱਚ ਜੇ ਤੁਸੀਂ ਦੱਸ ਸਕੋਗੇ ਭਾਰਤ ਚੀਨ ਦਾ ਮਸਲਾ ਜਿਹੜਾ ਕਿੱਥੇ ਕੁ ਤੱਕ ਅੱਪੜਿਆ? ਦੇਖੋ ਉੱਥੇ ਨਾ ਲਦਾਖ ਦੇ ਵਿੱਚ ਮਸਲਾ ਗੰਭੀਰ ਹੈ ਇਸ ਵੇਲੇ। ਦੋਵੇਂ ਫੌਜਾਂ ਜਿਹੜੀਆਂ ਆਮੋ ਸਾਹਮਣੇ ਆ, ਵਿਵਾਦ ਇਹ ਕਾਫੀ ਲੰਮਾ ਚੌੜਾ ਹੈ। ਕੋਈ ਟਾਈਮ ਮਿਲਿਆ ਤੇ ਆਪਾਂ ਫੋਲ ਵੀ ਲਵਾਂਗੇ। ਤਾਂ ਸੰਖੇਪ ਦੇ ਵਿੱਚ ਮੈਂ ਇਹੋ ਕਹੂੰਗਾ ਕਿ ਦੇਖੋ ਜਿਹੜਾ ਇੰਡੀਆ ਚਾਈਨਾ ਦਾ ਜਿਹੜਾ ਟੱਸਲ ਵਾਲਾ ਕੰਮ ਆ ਉਹ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ, ਔਰ ਇਹਨਾਂ ਦਾ ਡਿਸਪਿਊਟ ਹੈ ਬਾਰਡਰ ਦਾ ਡਿਸਪਿਊਟ ਆ। ਕਿਉਂਕਿ ਮੈਕਮੋਨ ਲਾਈਨ ਤੋਂ ਬਾਅਦ ਜਿਹੜੀ ਐਕਚੁਅਲ ਲਾਈਨ ਆਫ ਕੰਟਰੋਲ ਆ ਉਹਦਾ ਰੌਲਾ ਅੱਡ ਆ, ਫਿਰ ਅਰੁਣਾਚਲ ਨੂੰ ਆਪਣਾ ਪਾਰਟ ਮੰਨਦੇ ਆ। ਯਾਨੀ 36 ਰੌਲੇ ਆ ਇਹਨਾਂ ਦੇ ਬਾਰਡਰ ਦੇ। ਵੈਸੇ 36 ਮੈਂ ਕਹਿ ਗਿਆ, 23 ਥਾਂ ਦਾ ਡਿਸਪਿਊਟ ਹੈ। ਜੇ ਓਵਰਆਲ ਤੁਸੀਂ ਦੇਖੋਗੇ ਨਾ, ਜੇ ਇਧਰੋਂ ਈਸਟਰਨ ਵਾਲੀ ਸਾਈਡ ਤੋਂ ਤੁਰੋਗੇ ਵੈਸਟਰਨ ਵਾਲੀ ਸਾਈਡ, ਮਿਡਲ ਵਾਲਾ ਛੱਡ ਕੇ, ਇਹਨਾਂ ਦੇ 23 ਥਾਵਾਂ ਤੇ ਬਾਰਡਰ ਡਿਸਪਿਊਟ ਹੈ ਤੇ 3888 ਕਿਲੋਮੀਟਰ ਲੰਮੀ ਜਿਹੜੀ ਆ ਹੱਦ ਹੈ। ਇੰਨੀ ਕੋਈ ਸ਼ਾਇਦ ਜੇ ਮੈਂ ਗਲਤ ਕੋਈ ਫਿਗਰ ਆਊਟ ਕੀਤਾ ਤੇ ਮਾਫ ਕਰ ਦਿਓ। ਤਾਂ ਸਮਝ ਲਓ ਕਿ ਇਹ ਮਸਲਾ ਜਿਹੜਾ 23 ਥਾਵਾਂ ਤੇ ਇਹਨਾਂ ਦਾ ਉਲਝਦਾ, ਕਦੇ ਦੋ ਕਲਾਮ, ਕਦੇ ਕਿਤੇ ਕਦੇ ਕਿਤੇ। ਤਾਂ ਉਹ ਲਦਾਖ ਤੇ ਸਿੰਘ ਫਸੇ ਪਏ ਆ। ਬੜੇ ਤਕੜੇ ਬਿਆਨ ਆ ਰਹੇ ਆ। ਸ਼ੀ ਜਿਨਪਿੰਗ ਹੈ ਜਿਹੜੇ ਉਹ ਕਹਿੰਦੇ ਆ ਕਿ ਭਾਈ ਯੁੱਧ ਲਈ ਤਿਆਰੀ ਵੱਟ ਲਓ। ਇੱਧਰੋਂ ਪ੍ਰਧਾਨ ਮੰਤਰੀ ਸਾਹਿਬ ਵੀ ਜਿਹੜੇ ਆ ਉਹ ਵੀ ਤਿਆਰੀ ਵੱਟੀ ਬੈਠੇ ਆ, ਮੋਦੀ ਸਾਹਿਬ, ਪਰ ਉਹਨਾਂ ਨੇ ਕੋਈ ਬਿਆਨ ਸਖਤ ਨਹੀਂ ਦਿੱਤਾ। ਪਰ ਉਹਨਾਂ ਦੇ ਮੰਤਰੀ ਜਿਹੜੇ ਆ ਉਹ ਕਹਿੰਦੇ ਕਿ ਮੋਦੀ ਕਦੇ ਦਬਣਗੇ ਨਹੀਂ। ਇਹ ਨਹੀਂ ਹੈ ਕਿ ਤੁਸੀਂ ਅੱਖਾਂ ਵਿਖਾ ਲਓਗੇ। ਤਾਂ ਤੀਜੀ ਚੀਜ਼ ਇਹ ਆ ਕਿ ਜਿਹੜੇ ਟਰੰਪ ਸਾਹਿਬ ਉਹ ਕਹਿੰਦੇ ਕਿ ਜੇ ਤੁਸੀਂ ਕਹੋ ਇਜਾਜ਼ਤ ਦੇਵੋ ਤੇ ਮੈਂ ਵਿਹਲਾ ਹੀ ਵਿਚੋਲਗੀ ਕਰ ਦੇਵਾਂ ਤੁਹਾਡੀ। ਉਹ ਪਾਕਿਸਤਾਨ ਵਾਲੇ ਮਾਮਲੇ 'ਚ ਵੀ ਕਹਿੰਦੇ ਆ। ਫਿਰ ਇਸ ਤੋਂ ਇਲਾਵਾ ਹੋਰ ਵੀ ਕਈ ਬਿਆਨ ਚੱਲਦੇ ਪਏ। ਚਾਈਨਾ ਦੇ ਵਿੱਚੋਂ ਵੀ ਬਿਆਨ ਆਇਆ। ਉਹਨਾਂ ਨੇ ਇਹਨਾਂ ਕਿਉਂਕਿ ਤਾਈਵਾਨ ਦੀ ਜਿਹੜੀ ਹੈਗੀ ਸੀਗੀ ਨਾ ਰਾਸ਼ਟਰਪਤੀ ਜਿਹੜੀ ਰਿਪੀਟ ਹੋਈ ਆ, ਉਹਨੂੰ ਵਧਾਈ ਦਿੱਤੀ ਆ। ਵਰਚੁਅਲ ਇੱਕ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਆ। ਤਾਈਵਾਨ ਨੂੰ ਆਪਣਾ ਪਾਰਟ ਮੰਨਦੇ, ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਰੌਲਾ ਹੈ। ਤਾਂ ਉਹਨਾਂ ਨੇ ਇਹਦੇ ਤੇ ਵੀ ਇਤਰਾਜ਼ ਕੀਤਾ। ਤਾਂ ਕੁੱਲ ਮਿਲਾ ਕੇ ਚਾਈਨਾ ਬਹੁਤ ਵੱਡੀ ਗੇਮ ਖੇਡਦਾ ਪਿਆ। ਜੇ ਆਪਾਂ ਗੱਲ ਨੂੰ ਨਿਬੇੜਨਾ ਹੋਵੇ, ਸਿੱਟੇ ਤੇ ਕੱਢਣਾ ਹੋਵੇ ਕਿ ਚਾਈਨਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਇੱਕ ਗੇਮ ਖੇਡ ਰਿਹਾ, ਐਸੀ ਗੇਮ ਖੇਡ ਰਿਹਾ ਕਿ ਸਾਰਿਆਂ ਦਾ ਧਿਆਨ ਹਟ ਕੇ ਹੁਣ ਦੂਸਰੇ ਪਾਸੇ ਆ। ਕਿਸੇ ਨੂੰ ਕਰੋਨਾ ਯਾਦ ਨਹੀਂ, ਕਿਸੇ ਨੂੰ ਚਾਈਨਾ ਯਾਦ ਨਹੀਂ ਹੈ। ਜੀ ਜੀ ਬਿਲਕੁਲ। ਹੁਣ ਹੋਰ ਪਾਸੇ ਜੀ ਜਿਹੜੀ ਕੂਟਨੀਤੀ ਆ ਉਹ ਚੱਲ ਰਹੀ ਉਹਨਾਂ ਦੀ। ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।